ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਇਸ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 16 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਅਖੀਰਲੇ 2 ਹਫ਼ਤੇ ਬਚੇ ਨੇ। 31 ਦਸੰਬਰ ਅਖੀਰਲੀ ਤਰੀਕ ਹੈ। ਉਸ ਤੋਂ ਪਹਿਲਾਂ ਜ਼ਰੂਰ ਆਪਣੇ ਹੈਲਥ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਇਹਨਾਂ ਦੇ ਨਾਲ ਕਰੋ 408 272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 530751 7605। ਨਰਿੰਦਰ ਸਿੰਘ ਇੰਡਿਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਹੋ। ਕਾਲ 888 888 9914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਰਾਊਨ ਯੂਨੀਵਰਸਿਟੀ ਦੇ ਜਿਹੜੇ ਸ਼ੂਟਰ ਆ, 4 ਦਿਨ ਹੋ ਗਏ ਆ, ਹਜੇ ਤੱਕ ਵੀ ਉਹ ਲੱਭਿਆ ਨਹੀਂ ਤੇ FBI ਨੇ ਨਵੀਆਂ ਫੋਟੋਆਂ ਜਿਹੜੀਆਂ ਆ ਉਹ ਰਿਲੀਜ਼ ਵੀ ਕੀਤੀਆਂ ਹੈਗੀਆਂ। ਸੋ $50,000 ਦਾ ਨਾਮ ਰੱਖਿਆ ਗਿਆ FBI ਵੱਲੋਂ ਤੇ ਦੱਸਿਆ ਜਾ ਰਿਹਾ ਵੀ 5 ਫੁੱਟ 8 ਇੰਚ ਲੰਮਾ ਸਟੌਕੀ ਬਿਲਡ ਵਾਲਾ ਜਿਹੜਾ ਉਹ ਨੌਜਵਾਨ ਸੀ ਜਾਂ ਬੰਦਾ ਸੀ ਜਿਸ ਨੇ ਇਹ ਗੋਲੀਆਂ ਚਲਾਈਆਂ ਹੈਗੀਆਂ ਆ। 2 ਸਟੂਡੈਂਟਸ ਦੀ ਮੌਤ ਹੋ ਚੁੱਕੀ ਹੈਗੀ ਆ। ਬਰਾਊਨ ਯੂਨੀਵਰਸਿਟੀ ਆਈਵੀ ਲੀਗ ਸਕੂਲ ਹੈਗਾ ਪ੍ਰੋਵੀਡੈਂਸ ਰੋਡ ਆਈਲੈਂਡ ਦੇ ਵਿੱਚ ਤੇ ਕਲਾਸਿਸ ਉੱਥੇ ਹਜੇ ਵੀ ਜਿਹੜੀਆਂ ਕੈਂਸਲਡ ਹੈਗੀਆਂ। ਕਹਿੰਦੇ ਵੀ 75 ਸਕੂਲ ਸ਼ੂਟਿੰਗਸ ਇਸ ਸਾਲ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਸ਼ੂਟਰ ਆ ਉਹ ਹੋ ਸਕਦਾ ਵੀ ਕਿਸੇ ਸਪੈਸੀਫਿਕ ਪਰਸਨ ਨੂੰ ਅਟੈਕ ਕਰਨਾ ਚਾਹੁੰਦਾ ਹੋਵੇ। ਇਹ ਇੱਕ ਸਾਬਕਾ FBI ਦੇ ਏਜੰਟ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਬੇਸਡ ਅਪੋਨ ਮਾਈ ਐਕਸਪੀਰੀਅੰਸ ਤੇ ਮੈਨੂੰ ਲੱਗਦਾ ਸੀ, ਕਹਿੰਦਾ ਵੀ ਉਹ ਇੱਕ ਕੋਈ ਸਪੈਸ਼ਲ ਪਰਸਨ ਨੂੰ ਜਿਹੜਾ ਅਟੈਕ ਕਰਨਾ ਚਾਹੁੰਦਾ ਸੀ, ਪਰ ਹਜੇ ਜਦੋਂ ਤੱਕ ਲੱਭਿਆ ਨਹੀਂ ਹੈ ਤਦੋਂ ਤੱਕ ਜਿਹੜਾ ਡਿਟੇਲ ਆ ਉਹ ਪਤਾ ਨਹੀਂ ਲੱਗੂਗਾ। ਬਰਾਊਨ ਯੂਨੀਵਰਸਿਟੀ ਦੇ ਅੰਡਰ ਗ੍ਰੈਜੂਏਟ ਸਟੂਡੈਂਟਸ ਨੇ ਜਿਹੜੇ ਹੈਗੇ ਆ ਉਹਨਾਂ ਨੇ ਲਾ ਮੇਕਰਸ ਨੂੰ ਬੇਨਤੀ ਕੀਤੀ ਆ ਵੀ ਗਨ ਸੇਫਟੀ ਤੇ ਮੈਂਟਲ ਹੈਲਥ ਦਾ ਜਿਹੜਾ ਲੈਜਿਸਲੇਸ਼ਨ ਆ ਉਹ ਲਿਆਂਦਾ ਜਾਵੇ ਤੇ ਉਹਦੇ ਉੱਤੇ ਜਿਹੜਾ ਆ ਵਰਕ ਕੀਤਾ ਜਾਵੇ। ਜੀ ਬਿਲਕੁਲ। ਸੋ ਸ਼ੂਟਰ ਦੀਆਂ ਜਿਹੜੀਆਂ ਕਹਿੰਦੇ ਵੀ ਚੌਥੇ ਦਿਨ ਦੇ ਵਿੱਚ ਇਹਨੂੰ ਲੱਭਣ ਦੀ ਕੋਸ਼ਿਸ਼ ਆ ਉਹ ਚੱਲ ਰਹੀ ਆ, ਭਾਲ ਜਾਰੀ ਆ। FBI ਨੇ ਨਵੀਆਂ ਜਿਹੜੀਆਂ ਕੁਝ ਫੋਟੋਆਂ ਖਿੱਤੀਆਂ ਆ। ਬਾਕੀ 2 ਮਾਰੇ ਗਏ ਜਿਹੜੇ ਵਿਦਿਆਰਥੀ ਆ, ਇੱਕ ਤਾਂ ਹਰਜੋਤ ਸਿੰਘ ਜੀ ਨਿਊਰੋ ਸਰਜਨ ਸੀਗਾ, ਇੱਕ ਜਿਹੜਾ ਇਹ ਡਿਫਾਈਨ ਜਿਹੜਾ ਉਹ ਕਰ ਰਿਹਾ ਉਹ ਕੰਜ਼ਰਵੇਟਿਵ ਸੋਚ ਵਾਲਾ ਜਿਹੜਾ ਇੱਕ ਵਿਦਿਆਰਥੀ ਸੀਗਾ। ਸੋ ਇਸ ਤਰੀਕੇ ਦੇ ਨਾਲ ਇੱਕ ਵਰਚੁਅਲ ਇੰਟਰਫੇਥ ਪ੍ਰੇਅਰ ਵੀ ਇਹਨਾਂ ਦੋਨਾਂ ਦੇ ਲਈ ਜਿਹੜੀ ਉਹ ਰੱਖੀ ਗਈ ਹੈਗੀ ਆ। ਸੋ ਜਿੰਨਾ ਤੁਸੀਂ ਦੱਸਿਆ ਵੀ FBI ਵਾਲੇ ਕਹਿ ਰਹੇ ਵੀ ਹੋ ਸਕਦਾ ਵੀ ਇੱਕ ਜਾਣੇ ਨੂੰ ਇੰਨੇ ਨਿਸ਼ਾਨਾ ਬਣਾ ਕੇ ਇਹ ਕੰਮ ਕੀਤਾ ਹੋਵੇ। ਉੱਧਰ ਆਪਾਂ ਜਿਹੜਾ ਦੇਖ ਰਹੇ ਹਾਂ FBI ਤੇ ਜਿਹੜੀ ਪ੍ਰੋਵੀਡੈਂਸ ਦੀ ਪੁਲਿਸ ਆ ਉਹਨਾਂ ਨੇ ਪਬਲਿਕ ਤੋਂ ਸਹਾਇਤਾ ਦੀ ਮੰਗ ਕੀਤੀ ਆ ਵੀ ਉਸ ਦੀ, ਕਿਉਂਕਿ ਭਾਲ ਅਜੇ ਤੱਕ ਜਾਰੀ ਜਿਹੜੀ ਹੈਗੀ ਆ। ਉੱਥੇ ਜਿਹੜੇ ਸਮੈਸਟਰ ਦੇ ਐਗਜ਼ਾਮ ਹੋਣੇ ਸੀ ਉਹਨਾਂ ਨੂੰ ਹਾਲ ਦੀ ਘੜੀ ਕੈਂਸਲ ਰੱਖਿਆ ਗਿਆ ਆ। ਨਵਾਂ ਵੀਡੀਓ ਕਲਿੱਪ ਉਹ ਪੁਲਿਸ ਦੇ ਜਿਹੜੇ ਐਨਾਲਿਸਟ ਆ ਉਹ ਮੰਨਦੇ ਆ ਵੀ ਇਹ ਗੇਮ ਚੇਂਜਿੰਗ ਹੋ ਸਕਦਾ ਹੈ, ਜਿਸ ਦੇ ਵਿੱਚ
ਜਿਸਨੇ ਕਥਿਤ ਤੌਰ ਦੇ ਉੱਤੇ ਗੋਲੀकांड ਕੀਤਾ ਆ, ਉਹ ਉੱਥੋਂ ਲੰਘਦਾ ਜਾਂ ਉੱਥੋਂ ਨਿਕਲਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਇਸ ਦੀ ਭਾਲ ਜਿਹੜੀ ਉਹ ਜਾਰੀ ਆ। ਟੈਨਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਪਈ ਆ, ਖਾਸ ਕਰਕੇ ਨਮੋਸ਼ੀ ਲਾ ਐਨਫੋਰਸਮੈਂਟ ਨੂੰ ਉਦੋਂ ਝੱਲਣੀ ਪਈ ਸੀਗੀ। ਹਰਜੋਤ ਸਿੰਘ ਜੀ ਵੀ ਜਦ ਇਹਨਾਂ ਨੇ ਇੱਕ ਬੰਦਾ ਪਰਸਨ ਆਫ ਇੰਟਰਸਟ ਕਾਬੂ ਕਰ ਲਿਆ, ਬਾਅਦ ਚ ਉਸ ਨੂੰ ਛੱਡਣਾ ਪੈ ਗਿਆ ਹੈਗਾ ਆ। FBI ਕਹਿੰਦੇ ਵੀ ਆਪਣੇ ਜਿਹੜੇ ਨਾ ਗਾਂਹ ਲੰਘ ਗਏ, ਜਿਹੜੇ ਉੱਥੋਂ ਦੇ ਅਟਰਨੀ ਜਨਰਲ ਆ ਰੋਡ ਆਈਲੈਂਡ ਦੇ, ਪੀਟਰ ਨਰੈਨੋ, ਉਹਨਾਂ ਨੇ ਜਿਹੜਾ ਕਿਹਾ ਵੀ ਐਪਰੀਹੈਂਸ਼ਨ ਦਾ ਜਦੋਂ ਅਨਾਊਂਸ ਕੀਤਾ ਆ, ਇਹ ਕਾਹਲੇ ਪੈ ਗਏ ਦੱਸਣ ਨੂੰ, ਜਦ ਕਿ ਉਹ ਬੰਦਾ ਉਸ ਦੇ ਨਾਲ ਸੰਬੰਧਿਤ ਨਹੀਂ ਵੀ ਸੀਗਾ। ਕਹਿੰਦੇ ਵੀ ਇਹਦੇ ਨਾਲ ਜਿਹੜਾ ਸਸਪੈਕਟ ਹੁੰਦਾ ਆ ਉਹਨੂੰ ਵੀ ਇੱਕ ਮੌਕਾ ਮਿਲ ਜਾਂਦਾ ਆ ਖੱਬੇ ਸੱਜੇ ਹੋਣ ਦਾ, ਕਿਉਂਕਿ ਲੋਕਾਂ ਦੇ ਮਨਾਂ 'ਚ ਤੇ ਬਾਕੀ ਲਾ ਐਨਫੋਰਸਮੈਂਟ ਨੂੰ ਇਹ ਲੱਗਣ ਲੱਗ ਜਾਂਦਾ ਆ ਵੀ ਵਾਕਿਆ ਹੀ ਜਿਸਨੇ ਕਥਿਤ ਦੋਸ਼ੀ ਆ ਵੀ ਉਸ ਨੂੰ ਫੜ ਲਿਆ ਗਿਆ ਹੋਵੇਗਾ। ਕਹਿੰਦੇ ਵੀ ਉਹਨਾਂ ਨੇ ਅਸੀਂ ਓਵਰ ਪ੍ਰੋਮਿਸ ਨਹੀਂ ਹੁਣ ਕਰਨਾ ਚਾਹੁੰਦੇ ਤੇ ਅੰਡਰ ਡਿਲੀਵਰ ਜਿਹੜਾ ਉਹ ਨਾ ਕਰੀਏ। ਇਸ ਲਈ ਹੁਣ ਅਸੀਂ ਪਬਲਿਕ ਤੋਂ ਮੰਗ ਕਰ ਰਹੇ ਹਾਂ ਵੀ ਤੁਹਾਡਾ ਰੋਲ ਬੜਾ ਅਹਿਮ ਰਹੇਗਾ ਇਸ ਇਨਸਾਨ ਨੂੰ ਜਿਹੜਾ ਆਇਡੈਂਟੀਫਾਈ ਕਰਨ ਦੇ ਲਈ ਤੇ ਇਸ ਨੂੰ ਫੜਾਉਣ ਦੇ ਵਿੱਚ ਮਦਦ ਜਿਹੜੀ ਉਹ ਕਰਨ ਦੇ ਲਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਸੋ ਬਰਾਊਨ ਯੂਨੀਵਰਸਿਟੀ ਤੁਸੀਂ ਦੇਖ ਸਕਦੇ ਆ, ਤੇ ਜਿਹੜੀ ਸ਼ੂਟਿੰਗ ਆ ਉਹ ਬਰਾਊਨ ਯੂਨੀਵਰਸਿਟੀ ਦੇ ਕੰਪਲੈਕਸ ਦੇ ਇਰਦ ਗਿਰਦ ਹੀ ਜਿਹੜੀ ਕੀਤੀ ਜਿਹੜੀ ਗਈ ਆ। ਸੋ ਰੋਡ ਆਈਲੈਂਡ ਇੱਕ ਜ਼ਿਆਦਾ ਵੱਡਾ ਨਹੀਂ, ਬੜਾ ਛੋਟਾ ਜਿਹਾ ਇੱਕ ਸੂਬਾ ਆ, ਤੇ ਪਰ ਇਹ ਆਈਵੀ ਲੀਗ ਦੀ ਜਿਹੜੀ ਯੂਨੀਵਰਸਿਟੀ ਆ ਬਹੁਤ ਹੀ ਜ਼ਿਆਦਾ ਮਸ਼ਹੂਰ ਆ। ਤੇ ਹੁਣ ਇੱਕ ਵਾਰੀ ਮੁੜ ਤੋਂ ਮੈਨ ਹੰਟ ਜਾਰੀ ਆ ਇਸ ਕਥਿਤ ਦੋਸ਼ੀ ਨੂੰ ਜਿਹੜਾ ਉਹ ਫੜਾਉਣ ਦੇ ਲਈ। ਸੋ ਲੈਟਸ ਸੀ ਕਿ ਜਿਹੜਾ ਉਹ ਹੈ ਅਧਿਕਾਰੀਆਂ ਨੇ ਜਿਹੜਾ ਸਰਵੇਲੈਂਸ ਵੀਡੀਓ ਫੁਟੇਜ ਜਾਰੀ ਕੀਤੀ ਆ, ਉਹਨਾਂ ਨੇ ਕਹਿੰਦੇ ਵੀ ਕੁਝ ਸਾਨੂੰ ਜਨਰੇਟ ਹੋਈਆਂ ਨੇ ਲੀਡ ਜਿਹੜੀਆਂ ਹੋਈਆਂ ਸੀ, ਉਹਦੇ ਵਿੱਚ ਉਦੋਂ ਉਹਨਾਂ ਨੇ 24 ਸਾਲਾਂ ਦਾ ਇੱਕ ਵਿਸਕੌਨਸਨ ਦਾ ਬੰਦਾ ਫੜਿਆ ਸੀ, ਜਿਸ ਨੂੰ ਇਵੈਂਚੁਅਲੀ ਇਹਨਾਂ ਨੇ ਛੱਡ ਦਿੱਤਾ ਸੀਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜਾ ਰੋਡ ਆਈਲੈਂਡ ਆ, ਇਹ ਜਿਹੜੀ ਸਟੇਟ ਆ, ਸਿਰਫ ਉਹਦੀ ਪੋਪੂਲੇਸ਼ਨ 1.2 ਮਿਲੀਅਨ ਆ, 12 ਲੱਖ ਕੁਛ ਵੀ ਨਹੀਂ। ਕੈਲੀਫੋਰਨੀਆ ਚ ਕਈ ਜਿਹੜੇ ਸ਼ਹਿਰ ਆ ਉਹਨਾਂ ਦੀ ਪੋਪੂਲੇਸ਼ਨ ਮਿਲੀਅਨ ਫ੍ਰੈਸਨੋ ਕਾਉਂਟੀ ਦੀ ਉਤੋਂ ਕਿੰਨੀ ਜ਼ਿਆਦਾ ਆ ਜੀ। ਸੈਨ ਹੋਜ਼ੇ ਦੇਖ ਲਓ ਪੋਪੂਲੇਸ਼ਨ ਕਿੰਨੀ ਆ। ਸੋ ਇਸ ਤੋਂ ਅਗਲੀ ਖਬਰ ਵੱਲ ਚੱਲੀਏ, ਜੋ ਆਸਟ੍ਰੇਲੀਆ ਦੇ ਵਿੱਚ ਉੱਥੇ ਜਿਹੜਾ ਬੌਂਡੀ ਜਿਹੜਾ ਸੀਗਾ ਬੀਚ, ਜੋ ਉੱਥੇ ਸ਼ੂਟਿੰਗ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਹੁਣ ਇਹ ਪਤਾ ਚੱਲ ਰਿਹਾ ਆ ਵੀ ਜਿਹੜਾ ਸਸਪੈਕਟ ਸੀਗਾ ਉਹ ਇੰਡੀਅਨ ਸਿਟੀਜ਼ਨ ਸੀਗਾ। ਹੁਣ ਉਹਦੇ ਪਰਿਵਾਰ ਵਾਲੇ ਕਹਿ ਰਹੇ ਆ ਵੀ ਸਾਨੂੰ ਕੋਈ ਵੀ ਉਹਦਾ ਜਿਹੜਾ ਨੌਲੇਜ ਨਹੀਂ ਸੀ ਵੀ ਉਹ ਰੈਡੀਕਲਾਈਜ਼ ਹੋ ਗਿਆ ਹੈਗਾ। 50 ਸਾਲਾਂ ਦਾ ਜਿਹੜਾ ਅਕਰਮ ਆ, ਉਸ ਦੀ ਮੌਤ ਹੋ ਗਈ ਸੀ ਜਦੋਂ ਉਸ ਨੂੰ ਫਿਰ ਕਿਸੇ ਨੇ ਓਵਰਟੇਕ ਕਰ ਲਿਆ, ਤੇ ਉਹਦਾ ਜਿਹੜਾ ਮੁੰਡਾ ਨਵੀਦ ਅਕਰਮ ਆ, ਉਹ ਹਜੇ ਵੀ ਹਸਪਤਾਲ ਦੇ ਵਿੱਚ ਹੈਗਾ। ਆਸਟ੍ਰੇਲੀਆ ਦੀ ਪੁਲਿਸ ਇਹ ਕਹਿ ਰਹੀ ਆ ਵੀ ਉਹਨਾਂ ਨੇ ਪੁੱਤ ਦੋਨਾਂ ਨੇ ਇੱਕ ਟ੍ਰਿਪ ਫਿਲੀਪੀਨਸ ਦੇ ਵਿੱਚ ਲਿਆ ਸੀਗਾ, ਤੇ ਦੋਨਾਂ ਨੇ ਉੱਥੇ ਕਹਿੰਦੇ ਵੀ ਟ੍ਰੇਨਿੰਗ ਲਈ ਆ, ਮਿਲਟਰੀ ਸਟਾਈਲ ਟ੍ਰੇਨਿੰਗ। ਸੋ ਉਹਨਾਂ ਕੋਲ ਗਨ ਵੀ ਉਦਾਂ ਦੀਆਂ ਸੀਗੀਆਂ। ਹੁਣ ਤੱਕ 15 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ। ਇਹ ਇੱਕ ਹਨੋਕਾ ਇਵੈਂਟ ਜੋ ਸੀਗੀ, ਤੇ ਯਹੂਦੀ ਲੋਕਾਂ ਦਾ ਜਿੱਦਾਂ ਇੱਥੇ ਇਹਨਾਂ ਦੇ ਹੁੰਦੇ ਆ, ਹਰਜੋਤ ਸਿੰਘ ਜੀ, ਕ੍ਰਿਸਮਸ ਮਨਾਈ ਜਾਂਦੀ ਆ ਕ੍ਰਿਸਚੀਅਨਸ ਦੀ, ਤੇ ਜਿਹੜੇ ਯਹੂਦੀ ਲੋਕ ਆ ਉਹ ਇਹਨਾਂ ਦੀ ਵੀ ਕਹਿ ਲਓ ਵੀ ਇਹ ਵਾਲੇ ਦਿਨ ਖਾਸ ਤੌਰ ਤੇ ਮਨਾਏ ਜਾਂਦੇ ਆ ਜੀ। ਸੋ ਇੱਕ 10 ਸਾਲਾਂ ਦੀ ਵਿਕਟਮ ਵੀ ਸੀ, ਮਟਿਲਡਾ ਨਾਮ ਦੀ ਬੱਚੀ, ਤੇ ਕਹਿੰਦੇ ਵੀ ਉਹਦੇ ਦੋਨੋਂ ਹੀ ਯੂਕਰੇਨੀਆ ਤੋਂ ਸੀਗੀ, ਦੋਨੋਂ ਹੀ ਉਹਦੇ ਫਾਦਰ ਮਦਰ ਦੀ ਜੰਗ ਦੇ ਵਿੱਚ ਮੌਤ ਹੋ ਗਈ ਸੀ, ਤੇ ਕਿਸੇ ਨੇ ਉਹਨੂੰ ਅਡਾਪਟ ਕੀਤਾ ਹੋਇਆ ਸੀ, ਤੇ ਉਸ ਬੱਚੀ ਦੀ ਵਿਚਾਰੀ ਦੀ ਆਸਟ੍ਰੇਲੀਆ ਦੇ ਵਿੱਚ ਆ ਕੇ ਜਿਹੜੀ ਆ ਇਸ ਤਰੀਕੇ ਦੇ ਨਾਲ ਜਿਹੜੀ ਮੌਤ ਹੋਈ ਹੈਗੀ ਆ। ਦੂਸਰੇ ਪਾਸੇ ਇੱਕ ਸ਼ੂਟਰ ਨੂੰ ਓਵਰਟੇਕ ਕਰਨ ਵਾਲਾ ਜੋ ਅਹਿਮਦ ਬੰਦਾ ਆ, ਉਹ ਸੀਰੀਆ, ਸੋ ਉਸ ਦੀ ਜਿਹੜੇ ਲੋਕ ਹੁਣ ਬਹੁਤ ਜ਼ਿਆਦਾ ਪ੍ਰੇਜ਼ ਕਰ ਰਹੇ ਆ। ਈਵਨ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ, ਉਹਨਾਂ ਨੇ ਵੀ ਉਸ ਨੂੰ ਵਿਜ਼ਿਟ ਕੀਤਾ। ਕਹਿੰਦੇ ਵੀ 44 ਸਾਲਾਂ ਦਾ ਅਹਿਮਦ ਪਿੰਡ ਤੋਂ ਆਸਟ੍ਰੇਲੀਆ ਦੇ ਸੰਨ 2007 ਦੇ ਵਿੱਚ ਸੀਰੀਆ ਤੋਂ ਇਮੀਗ੍ਰੈਂਟ ਹੋਇਆ ਸੀ। ਪਹਿਲਾਂ ਕੰਸਟਰਕਸ਼ਨ ਦਾ ਕੰਮ ਕਰਦਾ ਰਿਹਾ, ਹੁਣ ਉਹਦਾ ਜਿਹੜਾ ਫੂਡ ਦਾ ਕਾਰਡ ਹੁੰਦਾ ਤੇ ਉਹਨੇ ਲਾਇਆ ਸੀ, ਤੇ ਜਦੋਂ ਉਹ ਦੇਖਿਆ ਵੀ ਗੋਲੀਆਂ ਚਲਾ ਰਹੇ, ਉਹਨੇ ਇੱਕ ਨੂੰ ਜਾ ਕੇ ਢਾ ਲਿਆ ਤੇ ਉਹਦੀ ਜਿਹੜੀ ਗਨ ਵੀ ਖੋਲੀ। ਬਿਲਕੁਲ ਹਰਜੋਤ ਸਿੰਘ ਜੀ, ਬੜਾ ਦਲੇਰਾਨਾ ਜਿਹੜਾ ਅਸਲ 'ਚ ਇਸ ਬੰਦੇ ਨੇ, ਅਹਿਮਦ ਨੇ ਕੰਮ ਜਿਹੜਾ ਉਹ ਕੀਤਾ ਆ।
ਪਤਾ ਨਹੀਂ ਇਸ ਐਕਸ਼ਨ ਦੇ ਨਾਲ ਕਿੰਨੇ ਲੋਕਾਂ ਦੀ ਹੋਰ ਜਾਨ ਉੱਥੇ ਬਚ ਗਈ ਹੋਣੀ ਆ। ਸੋ ਸਾਰੇ ਹੀ ਜਾਣੇ ਇਸ ਨੂੰ ਸਲੂਟ ਕਰ ਰਹੇ ਆ। ਸੋ ਆਲਰੇਡੀ ਇਸ ਦੇ ਲਈ ਹਰਜੋਤ ਸਿੰਘ ਜੀ GoFundMe ਪੇਜ ਜਿਹੜੇ ਚੱਲੇ, ਮਿਲੀਅਨਸ ਆਫ ਡਾਲਰ, ਮਿਲੀਅਨ ਤੋਂ ਵੱਧ ਡਾਲਰ ਜਿਹੜਾ ਇਸ ਦੇ ਲਈ ਇਕੱਠਾ ਜਿਹੜਾ ਉਹ ਹੋ ਚੁੱਕਾ ਆ। ਇਹ ਜਿਹੜਾ ਜਿਸਨੇ ਇਹ ਲਾਇਆ ਸੀਗਾ ਰਾਸ਼ਨ ਵਾਲਾ ਜਿਹੜਾ ਲਾਇਆ ਸੀ ਉੱਥੇ, ਸੌਰੀ ਫਰੂਟ ਦਾ ਜਿਹੜਾ ਲਾਇਆ ਸੀਗਾ, ਉਹਦੇ ਵਿੱਚ ਉੱਥੇ ਕਹਿੰਦਾ ਕਹਿ ਕੇ ਗਿਆ ਵੀ ਹੋ ਸਕਦਾ ਵੀ ਆਪਣੇ ਜਿਹੜੇ ਨਾਲ ਸੀਗੇ ਉਸ ਟਾਈਮ ਦੇ ਉੱਤੇ, ਕਹਿੰਦਾ ਵੀ ਹੋ ਸਕਦਾ ਮੈਂ ਜਿੰਦਾ ਨਾ ਬਚਾਂ, ਪਰ ਉਹਨੇ ਫਿਰ ਵੀ ਬਾਕੀ ਲੋਕਾਂ ਨੂੰ ਬਚਾਉਣ ਖਾਤਰ ਆਪਣੀ ਜਾਨ ਜਿਹੜੀ ਉਹ ਦਾਅ ਦੇ ਉੱਤੇ ਲਾ ਗਈ। 2 ਗੋਲੀਆਂ ਵੀ ਲੱਗੀਆਂ ਹਰਜੋਤ ਸਿੰਘ ਜੀ, ਦੇਖ ਲਓ ਇਹਦੇ ਹੱਥ ਜਿਹਦੇ ਵਿੱਚ ਰਾਈਫਲ ਵਾ ਗਈ, ਪਰ ਇਸ ਬੰਦੇ ਨੇ ਇੰਨਾ ਰਿਸਟ੍ਰੇਂਟ ਦਿਖਾਇਆ ਵੀ ਮੈਂ ਇਹਨੂੰ ਨਾ ਮਾਰਾਂ, ਵੀ ਇਹ ਜਿਹੜਾ ਇਸ ਦੇ ਅੜਿੱਕੇ ਜਿਹੜਾ ਉਹ ਆ ਜਾਵੇ। ਇਹ ਉਹਦੇ ਪਿਓ ਨੂੰ ਇਸਨੇ ਜੱਫਾ ਪਾਇਆ ਸੀ, ਇਹਦੇ ਮੁੰਡੇ ਨੇ ਜਦ ਨਾਲ, ਕਿਉਂਕਿ 2 ਜਾਣੇ ਸੀ ਨਾ, ਪਿਓ ਪੁੱਤ ਸੀ, ਜਿਹੜੇ ਭਾਰਤੀ ਮੂਲ ਦੇ ਇੰਡੀਅਨ ਸਿਟੀਜ਼ਨ ਜਿਹੜੇ ਉਹ ਦੱਸਿਆ ਜਾ ਰਿਹਾ। BBC ਵੀ ਇਹੀ ਹੁਣ ਰਿਪੋਰਟ ਕਰ ਰਹੀ ਹੈ। ਫਿਲੀਪੀਨਸ ਨੇ ਵੀ ਕਨਫਰਮ ਕਰ ਦਿੱਤਾ ਵੀ ਇਹ ਇੰਡੀਅਨ ਪਾਸਪੋਰਟ ਦੇ ਉੱਤੇ ਦੋਨੋਂ ਪਿਓ ਪੁੱਤ ਸਾਡੇ ਮੁਲਕ ਦੇ ਵਿੱਚ ਦਾਖਲ ਜਿਹੜੇ ਹੋਏ ਸੀ, ਕਿਉਂਕਿ ਇੱਕ ਟਾਈਮ ਦੇ ਉੱਤੇ ਪਹਿਲਾਂ ਬਹੁਤ ਰੌਲਾ ਪਿਆ ਵੀ ਇਹ ਇਰਾਨ ਦਾ ਆ ਕਿ ਪਾਕਿਸਤਾਨ ਦਾ ਆ ਕਿ ਪਤਾ ਨਹੀਂ ਹੋਰ ਕਿਹੜੇ ਮੁਲਕਾਂ ਦੇ ਨੇ ਇਹ ਹੈਗੇ, ਪਰ ਇਵੈਂਚੁਅਲੀ ਜਿਹੜੇ ਇਹ ਇੰਡੀਆ ਦੇ ਨਿਕਲੇ। ਇੰਡੀਅਨ ਮੀਡੀਆ ਨੇ ਵੀ ਪਹਿਲਾਂ ਕਾਫੀ ਆਪਣੇ ਉੱਥੋਂ ਦੇ ਗਵਾਂਢੀ ਮੁਲਕ ਨੂੰ ਉਹਨਾਂ ਨੂੰ ਕਾਫੀ ਜ਼ਿਆਦਾ ਕਰ ਰਹੇ ਸੀ, ਪਰ ਇਵੈਂਚੁਅਲੀ ਉੱਥੇ ਦਾ ਜਿਹੜਾ ਇਹ ਨਿਕਲਿਆ। ਸੋ ਅਹਿਮਦ ਅਲ ਅਹਿਮਦ ਦੀ ਪ੍ਰਸ਼ੰਸਾ ਜਿਹੜੀ ਉਹ ਪੂਰੀ ਜਿਹੜੀ ਉਹ ਕੀਤੀ ਜਾ ਰਹੀ ਆ। ਕੱਲ ਜਿਹੜਾ ਉੱਥੇ ਦਾ ਪ੍ਰੀਮੀਅਰ ਸੀਗਾ, ਕਹਿ ਲਓ ਵੀ ਜਿਹਦਾ ਗਵਰਨਰ ਹੁੰਦਾ ਆਪਣੇ ਉੱਤੇ ਉਸ ਸੂਬੇ ਦਾ, ਉਹਨੇ ਉਹਨੂੰ ਵਿਜ਼ਿਟ ਕੀਤਾ ਸੀ, ਤੇ ਅੱਜ ਜਿਹੜੇ ਐਲਮਨੀਜ਼ ਆ ਉਹਨਾਂ ਨੇ ਜਿਹੜਾ ਆ ਉਸ ਨੂੰ ਵਿਜ਼ਿਟ ਜਿਹੜਾ ਉਹ ਕੀਤਾ ਆ। ਉਧਰ ਲੋਕ ਆਪੋ ਆਪਣੀਆਂ ਕਹਾਣੀਆਂ ਦੱਸ ਰਹੇ ਆ, ਚਸ਼ਮਦੀਦ ਗਵਾਹ ਦੱਸ ਰਹੇ ਆ। ਇੱਕ ਮਾਂ ਜਿਹੜੀ ਦੱਸ ਰਹੀ, ਕਹਿੰਦੀ ਮੈਂ ਆਪਣੇ ਬੱਚੇ ਨੂੰ ਬਚਾਉਣ ਖਾਤਰ ਇੱਕ ਹਿਊਮਨ ਸ਼ੀਲਡ ਉਸ ਦੇ ਲਈ ਬਣ ਗਈ, ਉਸ ਨੂੰ ਆਪਣੇ ਪਿੱਛੇ ਜਿਹੜਾ ਉਹ ਲਗਾ ਲਿਆ ਵੀ ਪਤਾ ਨਹੀਂ ਅੱਗੇ ਜਿਹੜਾ ਉਹ ਕੀ ਬਣਨ ਜਾ ਰਿਹਾ ਹੈਗਾ ਆ। ਸੋ ਇਹ ਸਾਰਾ ਕੁਝ ਉੱਥੇ ਜਿਹੜਾ ਵਾਪਰਿਆ। ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਾ ਆਪਣੇ ਸਾਰਿਆਂ ਨੂੰ ਸਮਝਣ ਵਾਲੀ ਆ, ਇਹ ਦੋਨੋਂ ਪਿਓ ਪੁੱਤ ਇਹਨਾਂ ਹਥਿਆਰਾਂ ਨੂੰ ਬੈਗਾਂ ਦੇ ਵਿੱਚ ਲੁਕਾ ਕੇ ਲੈ ਕੇ ਆਏ ਸੀ। ਓਬਵੀਅਸਲੀ ਸ਼ਰੇਆਮ ਨਹੀਂ ਲੈ ਕੇ ਆਏ। ਸੋ ਜਦੋਂ ਤੁਸੀਂ ਕਦੀ ਵੀ ਕਿਤੇ ਵੀ ਜਾਂਦੇ ਆ ਪਬਲਿਕ ਪਲੇਸ ਦੇ ਉੱਤੇ, ਇਹ ਕੋਈ ਵੀ ਕਿਉਂਕਿ ਪਤਾ ਨਹੀਂ ਅੱਜ ਕੱਲ ਕਿਹੜਾ ਬੰਦਾ ਕਮਲਾ ਕਿੱਥੇ ਕੀ ਜਿਹੜਾ ਉਹ ਸੋਚੀ ਜਿਹੜਾ ਉਹ ਫਿਰਦੇ ਹੁੰਦੇ ਆ। ਧਿਆਨ ਰੱਖਿਆ ਕਰੋ, ਅਲਰਟ ਰਿਹਾ ਕਰੋ, ਆਲੇ ਦੁਆਲੇ ਦੇਖਿਆ ਕਰੋ, ਇਦਾਂ ਦੀਆਂ ਚੀਜ਼ਾਂ ਨੂੰ ਦੇਖੋ ਵੀ ਇਹਨਾਂ ਦੇ ਲੋਕਾਂ ਦੀ ਤੁਰਨ ਫਿਰਨ ਕਿੱਦਾਂ ਦਾ ਹੁੰਦਾ ਆ, ਇਹ ਕਿੱਦਾਂ ਐਕਟ ਕਰਦੇ ਨੇ, ਕਿੱਦਾਂ ਇਹ ਰਿਐਕਟ ਕਰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਉਹ ਸਮਝਣੀਆਂ ਚਾਹੀਦੀਆਂ ਆ। ਕਹਿਣ ਦਾ ਮਕਸਦ ਕਿਉਂ ਇਹ ਆ ਵੀ ਆਪਣੀ ਜਿਹੜੀ ਕਮਿਊਨਿਟੀ ਦੇ ਜਿਹੜੇ ਪ੍ਰੋਗਰਾਮ ਨੇ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਪਬਲਿਕ ਪ੍ਰੋਗਰਾਮ ਹੁੰਦੇ ਨੇ, ਉਹਦੇ ਵਿੱਚ ਆਪਾਂ ਬਾਹਰ ਹੁੰਦੇ ਆ, ਲੋਕ ਜਿਹੜਾ ਮਰਜ਼ੀ ਆ ਜਾ ਸਕਦਾ ਹੁੰਦਾ ਆ। ਸੋ ਆਪਾਂ ਨੂੰ ਸਤਰਕ ਰਹਿਣਾ ਚਾਹੀਦਾ, ਸਾਰੀ ਸੰਗਤ ਨੂੰ, ਸਾਰੀ ਪਬਲਿਕ ਨੂੰ ਅਲਰਟ ਰਹਿਣਾ ਚਾਹੀਦਾ। ਬਾਕੀ ਗੱਲਾਂ ਇਹੀ ਨਹੀਂ, ਆਪਾਂ ਹੋਰ ਕਿੰਨੇ ਪ੍ਰੋਗਰਾਮਾਂ ਤੇ ਜਾਂਦੇ ਆ। ਹੁਣ ਕ੍ਰਿਸਮਸ ਦੀਆਂ ਲਾਈਟਾਂ ਤੇ ਪਤਾ ਨਹੀਂ ਕਿੰਨਿਆਂ ਕੁ ਨੇ ਬੱਚਿਆਂ ਨੂੰ ਲੈ ਕੇ ਜਿਹੜਾ ਉਹ ਦੇਖਣ ਜਾਣਾ ਆ, ਜਾਂ ਹੋਰ ਥਾਵਾਂ ਦੇ ਉੱਤੇ ਜਾਣਾ, ਛੁੱਟੀਆਂ 'ਚ ਘੁੰਮਣ ਫਿਰਨ ਜਿਹੜਾ ਉਹ ਜਾਣਾ ਹੋਣਾ। ਉਹ ਇੱਕ ਆਈਡੀਅਲ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਸ ਚੀਜ਼ ਦੇ ਬਾਰੇ ਸੋਚਣ ਦੀ ਲੋੜ ਨਹੀਂ ਪੈਣੀ ਚਾਹੀਦੀ, ਪਰ ਕਿਉਂਕਿ ਕਮਲਿਆਂ ਦਾ ਘਾਟ ਕੋਈ ਨਹੀਂ ਦੁਨੀਆ ਦੇ ਉੱਤੇ, ਸੋ ਆਪਾਂ ਨੂੰ ਆਪਣੀ ਤਿਆਰੀ ਜਿਹੜੀ ਜਿੰਨੀ ਆਪਾਂ ਕਰ ਸਕਦੇ ਆ ਉਹ ਜ਼ਰੂਰ ਕਰਨੀ ਚਾਹੀਦੀ ਆ। ਸਭ ਤੋਂ ਛੋਟੀ ਉਮਰ ਦੀ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਵੀ 10 ਸਾਲ ਦੀ ਉਮਰ ਦੀ ਇੱਕ ਬੱਚੀ ਸੀਗੀ ਮਥਿਲਡਾ, ਉਸ ਦੀ ਜਿਹੜੀ ਆ ਉਹ ਮੌਤ ਹੋਈ ਆ। ਕਹਿੰਦੇ ਵੀ ਯੂਕਰੇਨੀਅਨ ਪਰਿਵਾਰ ਸੀ, ਪਰ ਜਦ ਉਹਨਾਂ ਦੇ ਇਹ ਬੱਚੀ ਦਾ ਜਨਮ ਹੋਇਆ ਤੇ ਮੋਸਟ ਆਸਟ੍ਰੇਲੀਅਨ ਨੇਮ ਕਹਿੰਦੇ ਵੀ ਉਹਨਾਂ ਨੇ ਉਸ ਦੇ ਲਈ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਜਿਊਇਸ਼ ਕਮਿਊਨਿਟੀ ਜਿਹੜੀ ਆਸਟ੍ਰੇਲੀਆ ਦੀ ਆ, ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਬਰੀਅਲ ਨਹੀਂ ਹੁੰਦੇ, ਜਿੰਨੀ ਦੇਰ ਤੱਕ ਉਹਨਾਂ ਨੂੰ ਦਫਨਾ ਨਹੀਂ ਦਿੱਤਾ ਜਾਂਦਾ, ਅਸੀਂ ਜਿਹੜੀ ਮੋਰਨਿੰਗ ਆ, ਯਾਨੀ ਕਿ ਜਿਹੜਾ ਅਫਸੋਸ ਦੇ ਦਿਨ ਹੁੰਦੇ ਆ, ਉਸ ਨੂੰ ਅਸੀਂ ਸ਼ੁਰੂ ਨਹੀਂ ਜਿਹੜਾ ਉਹ ਕਰਾਂਗੇ। ਕੱਲ ਤੋਂ ਬੁੱਧਵਾਰ ਤੋਂ ਆਸਟ੍ਰੇਲੀਆ ਦੇ ਦਿਨਾਂ ਦੇ ਹਿਸਾਬ ਦੇ ਨਾਲ, ਉੱਥੇ ਕਿਉਂਕਿ ਆਪਣੇ ਤੋਂ ਅੱਗੇ ਆ ਵਕਤ ਪਹਿਲਾਂ ਉੱਤੇ ਆਉਂਦਾ ਆ, ਤੇ ਕਹਿੰਦੇ ਵੀ ਕੱਲ ਤੋਂ ਜਿਹੜੇ 15 ਵਿਕਟਮ ਆ ਉਹਨਾਂ ਦੇ ਫਿਊਨਰਲ ਉੱਥੇ ਸ਼ੁਰੂ ਹੋਣ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਆ, ਦੇਖੋ ਕਿੱਥੇ ਇੱਕ ਤਿਉਹਾਰ ਨੂੰ ਪੂਰੀ ਕਮਿਊਨਿਟੀ ਨੇ ਕਿਸ ਤਰੀਕੇ ਦੇ ਨਾਲ ਮਨਾਉਣਾ ਸੀਗਾ, ਪਰ ਇਹਨਾਂ 2 ਜਿਹੜੇ ਭਾਰਤੀ ਮੂਲ ਦੇ ਅੱਤਵਾਦੀਆਂ ਦੇ ਦੁਆਰਾ ਇਹਨਾਂ ਨੇ ਸਾਰੇ ਹੀ ਲੋਕਾਂ ਦੇ ਲਈ ਇਹ ਦਿਨਾਂ ਦਾ
ਮਾਹੌਲ ਹੀ ਜਿਹੜਾ ਉਹ ਰੰਗਤ ਹੀ ਬਦਲ ਦਿੱਤੀ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਜੋ ਸਾਬਕਾ ਰਾਸ਼ਟਰਪਤੀ ਆ, ਉਹਨਾਂ ਨੇ ਡੈਮੋਕ੍ਰੇਟਸ ਨੂੰ ਇਹ ਕਿਹਾ ਆਪਣੇ ਵੀ ਤੁਸੀਂ ਜਿਹੜੇ ਆ ਆਪਸ ਦੇ ਵਿੱਚ ਲੜੋ ਨਾ। ਤੁਹਾਡਾ ਜਿਹੜਾ ਮੇਨ ਫੋਕਸ ਆ ਉਹ 2026 ਦੇ ਵਿੱਚ ਜਿਹੜੀ ਕਾਂਗਰਸ ਆ ਉਹਨੂੰ ਆਪਣੇ ਕੰਟਰੋਲ 'ਚ ਕਰਨ ਲਈ ਹੋਣਾ ਚਾਹੀਦਾ ਆ। ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਡਿਫਰੈਂਸਸ ਹੈਗੇ ਆ ਪ੍ਰੋਗਰੈਸਿਵ ਤੇ ਮੋਡਰੇਟ ਵਿੰਗਸ ਦੇ ਵਿੱਚ, ਉਹ ਆਪਾਂ ਸੰਨ 2025 ਦੀ ਇਲੈਕਸ਼ਨ ਦੇ ਵਿੱਚ ਦੇਖੇ ਸੀਗੇ। ਜਦੋਂ ਵੀ ਹੁਣ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਦੀ ਹੋਈ ਹੈਗੀ ਇਲੈਕਸ਼ਨ ਤੇ ਬਹੁਤ ਸਾਰੇ ਜਿਹੜੇ ਜਿਹੜੇ ਪ੍ਰੋਗਰੈਸਿਵ ਸੀਗੇ ਉਹ ਮਮਦਾਨੀ ਦੀ ਸਪੋਰਟ ਕਰਦੇ ਸੀ, ਜਦ ਕਿ ਜਿਹੜੇ ਮੋਡਰੇਟ ਆ ਉਹ ਮਮਦਾਨੀ ਦੇ ਉਲਟ ਸੀ। ਪਰ ਫਿਰ ਵੀ ਮਮਦਾਨੀ ਜਿਹੜਾ ਆ ਉਹ ਵੱਡੀ ਗਿਣਤੀ ਦੇ ਨਾਲ ਜਿਹੜਾ ਵੋਟਾਂ ਦੇ ਵਿੱਚ ਜਿੱਤ ਗਿਆ ਹੈਗਾ। ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਇਹ ਕਿਹਾ ਆ ਵੀ ਸਾਡੇ ਜਿਹੜੇ 8 ਸੈਨੇਟਰਸ ਆ ਉਹਨਾਂ ਨੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਕੀਤੀ ਜੋ ਫੰਡਿੰਗ ਬਿੱਲ ਨੂੰ ਪਾਸ ਕਰਨ ਦੇ ਲਈ, ਉਸ ਸ਼ਰਤ ਤੇ ਵੀ ਅਫੋਰਡੇਬਲ ਕੇਅਰ ਐਕਟ ਦੇ ਥਰੂ ਜੋ ਸਬਸਿਡੀਜ਼ ਆ ਉਹਨਾਂ ਨੂੰ ਫੰਡ ਕੀਤਾ ਜਾਊਗਾ। ਪਰ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਾਫੀ ਜ਼ਿਆਦਾ ਹੋਇਆ ਤੇ ਹੁਣ ਉਹ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਹੈਗਾ ਵੀ ਕੋਈ ਉਹ ਕਹਿੰਦੇ ਕਰਨ ਦਾ ਫਾਇਦਾ ਨਹੀਂ ਹੋਇਆ ਹੈਗਾ। ਤੇ ਕਹਿੰਦੇ ਵੀ ਸਾਡਾ ਜਿਹੜਾ ਮੇਨ ਫੋਕਸ ਆ ਉਹ ਰਿਪਬਲਿਕਨ ਕੰਟਰੋਲਡ ਹਾਊਸ ਨੂੰ 2026 ਦੀ ਜਿਹੜੀ ਮਿਡ ਟਰਮ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਜਿੱਤਣ ਦਾ ਹੋਣਾ ਚਾਹੀਦਾ ਹੈਗਾ। ਬਾਕੀ ਫਿਰ ਬਾਅਦ ਦੇ ਵਿੱਚ ਤੁਸੀਂ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਸੌਰਟ ਆਊਟ ਕਰ ਸਕਦੇ ਹੈਗੇ ਆ। ਓਬਾਮਾ ਹੁਣਾਂ ਨੇ ਕਿਹਾ ਵੀ ਮੇਰੀ ਜੈਫਰੀਜ਼ ਦੇ ਨਾਲ ਵੀ ਗੱਲਬਾਤ ਹੋਈ ਹੈਗੀ ਆ, ਡੈਮੋਕ੍ਰੈਟਿਕ ਕਾਂਗਰੈਸ਼ਨਲ ਕੈਂਪੇਨ ਕਮੇਟੀ ਜੋ ਸਪੋਰਟ ਕਰਦੀ ਹਾਊਸ ਡੈਮੋਕ੍ਰੇਟਸ ਦੀ, ਤੇ ਇਸੇ ਤਰ੍ਹਾਂ ਉੱਥੇ ਨੈਂਸੀ ਪਲੋਸੀ ਉਹ ਵੀ ਤੇ ਦਰਜਨ ਦੇ ਕਰੀਬ ਹੋਰ ਹਾਊਸ ਦੇ ਮੈਂਬਰਸ ਵੀ ਸੀਗੇ। ਜੋ ਕਹਿੰਦੇ ਡਿਫਰੈਂਸਸ ਆ ਉਹ ਇੰਨੇ ਵੱਡੇ ਨਹੀਂ ਹੈਗੇ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਸ਼ੋਅ ਕੀਤੇ ਜਾਂਦੇ ਹੈਗੇ ਆ। ਨਾਲ ਦੀ ਨਾਲ ਪ੍ਰੈਜ਼ੀਡੈਂਟ ਓਬਾਮਾ ਉਹਨਾਂ ਨੇ ਇਹ ਕਿਹਾ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਜਿਸ ਤਰ੍ਹਾਂ ਅਲੈਗਜ਼ੈਂਡਰੀਆ ਕਾਰਟੇਜ਼ ਆ ਜਾਂ ਸੈਨੇਟਰ ਬਰਨੀ ਸੈਂਡਰਸ ਆ, ਮੋਡਰੇਟ ਜਿਹੜੇ ਹੈਗੇ ਜਿੱਦਾਂ ਮਿਨੋਰਿਟੀ ਲੀਡਰ ਚੱਕ ਸ਼ੂਮਰ ਆ, ਤੇ ਬਲੂ ਡੌਗ ਡੈਮੋਕ੍ਰੇਟਸ ਹੈਗੇ ਆ, ਤੇ ਕਹਿੰਦੇ ਵੀ ਸਾਰੇ ਐਗਰੀ ਤਾਂ ਇਸ ਗੱਲ ਤੇ ਕਰਦੇ ਆ ਵੀ ਲੋਕਾਂ ਦੀਆਂ ਤਨਖਾਹਾਂ ਜਿਹੜੀਆਂ ਆ ਉਹ ਗੁੱਡ ਹੋਣੀਆਂ ਚਾਹੀਦੀਆਂ, ਫੈਮਿਲੀ ਨੂੰ ਸਪੋਰਟ ਕਰਨਾ ਚਾਹੀਦਾ ਹੈਗਾ, ਫੈਮਿਲੀ ਇਸ਼ੂਜ਼ ਨੂੰ ਲੈ ਕੇ ਜੋ ਹੈਲਥ ਇਸ਼ੂਜ਼ ਆ ਹੈਲਥ ਕੇਅਰ ਤੇ ਉਹਨਾਂ ਨੂੰ ਸਪੋਰਟ ਕਰਨਾ ਹੈਗਾ ਚਾਹੀਦਾ ਤੇ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ। ਪਰ ਸਾਨੂੰ ਛੋਟੇ-ਛੋਟੇ ਜਿਹੜੇ ਡਿਫਰੈਂਸਸ ਆ ਉਹ ਸੋਸ਼ਲ ਮੀਡੀਆ 'ਚ ਉਭਾਰ ਕੇ ਤੇ ਅਸੀਂ ਫਿਰ ਇਲੈਕਸ਼ਨ ਲੂਜ਼ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਜੋ ਟੈਕਟੀਕਲ ਡਿਫਰੈਂਸਸ ਆ ਉਹਨਾਂ ਨੂੰ ਛੱਡ ਕੇ ਤੇ ਇਕੱਠੇ ਹੋ ਕੇ ਸਾਨੂੰ ਜਿਹੜੀ ਇਲੈਕਸ਼ਨ ਆ ਉਹ ਲੜਨੀ ਚਾਹੀਦੀ ਆ। ਅਗਲੇ ਸਾਲ ਜੋ ਯੂਐਸ ਕਾਂਗਰਸ ਦੇ ਹੋਣੀ ਆ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਇਹ ਨਿਊਯਾਰਕ ਦੇ ਵਿੱਚ ਵੀ ਤੇ ਲਾਸ ਐਂਜਲਸ ਦੇ ਵਿੱਚ ਵੀ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਆ ਉਹਨਾਂ ਨੇ ਇਹਦੇ ਉੱਤੇ ਜਿਹੜਾ ਮੇਨ ਫੋਕਸ ਦਿੱਤਾ ਹੈ। ਜੀ, ਸੋ ਐਸਟੈਬਲਿਸ਼ਮੈਂਟ ਜਿਹੜੀ ਡੈਮੋਕ੍ਰੇਟਾਂ ਦੀ ਆ ਉਹ ਇਸ ਟਾਈਮ ਬਾਹਰ ਨਿਕਲੀ ਆ। ਕਹਿੰਦੇ ਵੀ ਪਤਾ ਨਹੀਂ ਇਹਨਾਂ ਦਾ ਬਣਨਾ ਕੀ ਆ। ਆਪਸੀ ਜਿਹੜੀ ਖਿੱਚੋਤਾਣ ਆ ਉਸ ਨੂੰ ਠੀਕ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਪਰ ਇਹਨਾਂ ਦੀਆਂ ਆਪਣੀਆਂ ਹੀ ਦਿੱਤੀਆਂ ਹੋਈਆਂ ਗੰਢਾਂ ਦੰਦਾਂ ਨਾਲ ਨਹੀਂ ਖੁੱਲ੍ਹਣ ਡੀਆਂ। ਸੋ ਦੋਸ਼ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਪੋਲੀਟਿਕਸ ਵਾਲੇ ਤਾਂ ਓਬਵੀਅਸਲੀ ਵਿਰੋਧੀ ਨੂੰ ਜ਼ਿਆਦਾ ਦਿੰਦੇ ਆ, ਪਰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਇਹ ਅਕਸਰ ਹੀ ਭੁੱਲ ਜਾਂਦੇ ਹੁੰਦੇ ਆ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਆਫਿਸ ਨੇ ਜਾਣਕਾਰੀ ਦਿੱਤੀ ਆ ਵੀ 25 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਆਰਗੇਨਾਈਜ਼ਡ ਰੀਟੇਲ ਥੈਫਟ ਆਪਰੇਸ਼ਨ ਦੇ ਵਿੱਚ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਜਿਹੜੀ ORCT ਆਰਗੇਨਾਈਜ਼ਡ ਰੀਟੇਲ ਕ੍ਰਾਈਮ ਟਾਸਕ ਫੋਰਸ ਉਹ ਬਣਾਈ ਹੋਈ ਸੀ। ਕਈ ਦਿਨ ਦੀ ਜਿਹੜੀ ਐਨਫੋਰਸਮੈਂਟ ਆਪਰੇਸ਼ਨ ਉਹਨਾਂ ਨੇ ਕੀਤਾ ਤੇ ਕਹਿੰਦੇ ਵੀ ਜਿਹੜੇ ਸ਼ਾਪਰਸ ਤੇ EMPLOYEES ਆ ਉਹਨਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਟਾਰਗੇਟ ਦੀਆਂ ਲੋਕੇਸ਼ਨਸ ਦੇ ਉੱਤੇ ਕਹਿੰਦੇ ਵੀ ਕੱਲ ਇੱਕ ਆਪਰੇਸ਼ਨ ਉਹਨਾਂ ਨੇ ਕੀਤਾ। ਐਲਗਰੋ ਪੁਲਿਸ ਡਿਪਾਰਟਮੈਂਟ ਨੇ ਵੀ ਇਸ ਦੇ ਵਿੱਚ ਸਾਥ ਦਿੱਤਾ। ਸੈਕਰਾਮੈਂਟੋ ਕਾਉਂਟੀ ਦਾ ਅਨਇਨਕੋਰਪੋਰੇਟਡ ਇਲਾਕਾ ਜਿਹੜਾ ਸੀਗਾ ਟਾਰਗੇਟ ਦੇ ਲੋਕੇਸ਼ਨ ਦੇ ਉੱਤੇ, ਤੇ ਕਹਿੰਦੇ ਵੀ ਇਦਾਂ ਦੇ ਆਪਰੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਚੱਲਦੇ ਜਿਹੜੇ ਉਹ ਰਹਿਣਗੇ। ਨਾਲ ਹੀ ਉਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਇਟਸ ਨੈਵਰ ਕੂਲ ਟੂ ਸਟੀਲ, ਵੀ ਚੋਰੀ ਕਰਨਾ ਚੰਗਾ ਨਹੀਂ ਹੁੰਦਾ। ਤੇ ਕਹਿੰਦੇ ਵੀ ਕ੍ਰਿਸਮਸ ਦੀ ਸਾਊਂਡ ਟਰੈਕ ਦੇ ਉੱਤੇ ਅਰੈਸਟ ਹੋਣਾ ਹੋਰ ਵੀ ਤੁਹਾਡੇ ਲਈ ਮਾੜਾ ਹੋਊਗਾ। 25 ਕੁੱਲ ਹਿਰਾਸਤ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਨੇ ਲਏ ਆ, ਤੇ ਜਿਨ੍ਹਾਂ ਦੇ ਵਿੱਚੋਂ 4 ਜਿਹੜੀਆਂ ਪ੍ਰੋਪ 36 ਦੀਆਂ ਅਰੈਸਟ ਕੁਆਲੀਫਾਈਡ ਅਰੈਸਟ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਪ੍ਰੋਪ 36 ਉਹੀ ਆ ਜਿਹੜੀ ਹਰਜੋਤ ਸਿੰਘ ਜੀ $950 ਵਾਲੀ ਜਿਹੜੀ ਚੋਰੀ ਨੂੰ ਬਾਅਦ ਦੇ ਵਿੱਚ ਚੇਂਜ ਕੀਤਾ ਸੀ। ਉਹਨੇ ਰੀਸੈਂਟਲੀ ਲੋਕਾਂ ਨੇ ਤੰਗ ਆਏ ਪਏ ਸੀਗੇ ਤਾਂ ਉਸ ਦੇ ਕਰਕੇ। ਸੋ ਪਹਿਲੇ ਦਿਨ ਦੇ ਵਿੱਚ 25 ਗ੍ਰਿਫਤਾਰੀਆਂ ਜਿਹੜੀਆਂ ਆ ਸੈਕਰਾਮੈਂਟੋ ਇਲਾਕੇ ਦੇ ਵਿੱਚ ਕੀਤੀਆਂ ਗਈਆਂ ਆ, ਜਿਹੜੀਆਂ ਚੋਰੀ ਚਕਾਰੀ ਕਰ ਰਹੇ ਸੀਗੇ ਵੱਖ-ਵੱਖ ਰੀਟੇਲ ਸ਼ਾਪਾਂ ਤੋਂ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ BBC ਨੂੰ $10 ਬਿਲੀਅਨ ਦਾ ਸੂਹ ਕੀਤਾ ਹੈਗਾ ਡੈਫੇਮੇਸ਼ਨ ਦਾ, ਕਿਉਂਕਿ BBC ਨੇ ਜੋ ਜਨਵਰੀ 6 ਦਾ ਉਹਨਾਂ ਦਾ ਇੱਕ ਭਾਸ਼ਣ ਸੀ ਉਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਮਿਸ ਰਿਪਰੈਜ਼ੈਂਟ ਕੀਤਾ ਸੀ। 2 ਡਿਫਰੈਂਟ ਜਗ੍ਹਾ ਦੇ ਭਾਸ਼ਣ ਸੀ, ਇੱਕ ਜਨਵਰੀ 6 ਵਾਲਾ ਤੇ ਇੱਕ ਹੋਰ ਉਹਨੂੰ ਮਿਕਸ ਕਰਕੇ ਜਿਹੜਾ ਆ ਉਹ ਉਹਨਾਂ ਨੇ ਪੇਸ਼ ਕੀਤਾ ਸੀ। 33 ਪੇਜ ਦਾ ਜਿਹੜਾ ਲਾਸੂਟ ਆ ਇਹਦੇ ਵਿੱਚ BBC ਬ੍ਰੌਡਕਾਸਟਿੰਗ ਦੇ ਉੱਤੇ ਫਾਲਸ, ਡੈਫਾਮੇਟਰੀ, ਡਿਸੈਪਟਿਵ, disparaging, inflammatory, malicious depiction of ਪ੍ਰੈਜ਼ੀਡੈਂਟ ਟਰੰਪ ਇਹ ਚਾਰजेस ਲਾਏ ਗਏ ਹੈਗੇ ਆ। ਤੇ ਉਹਦੇ ਚ ਉਹਨਾਂ ਨੇ ਇਹ ਕਿਹਾ ਵੀ ਸਪਲਾਈਸਿੰਗ ਟੂਗੇਦਰ 2 entirely separate parts of ਪ੍ਰੈਜ਼ੀਡੈਂਟ ਟਰੰਪ ਸਪੀਚ ਜਿਹੜੇ ਸੀਗੇ ਜਨਵਰੀ 6 2021 ਦੇ ਉਹ ਸ਼ੋਅ ਕੀਤੇ ਗਏ ਸੀ। ਸੋ ਲਾਸੂਟ ਇਹ ਫਲੋਰੀਡਾ ਦੀ ਕੋਰਟ ਦੇ ਵਿੱਚ ਕੀਤਾ ਗਿਆ ਜਿੱਥੇ $5 ਬਿਲੀਅਨ ਡੈਮੇजेस ਫॉर ਡੈਫਾਮੇਸ਼ਨ ਤੇ $5 ਬਿਲੀਅਨ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਦੇ ਹੈਗੇ ਆ। BBC ਨੇ ਕਿਹਾ ਵੀ ਅਸੀਂ ਇਹ ਕੇਸ ਡਿਪੈਂਡ ਕਰਾਂਗੇ ਤੇ ਕੋਈ ਇਹਦੇ ਬਾਰੇ ਡਿਟੇਲ ਹਜੇ ਤੱਕ ਨਹੀਂ ਸਾਂਝੀ ਕਰਾਂਗੇ ਜਦੋਂ ਤੱਕ ਲਾਸੂਟ ਚੱਲ ਰਿਹਾ ਹੈਗਾ। ਉਹਨਾਂ ਦੇ ਚੇਅਰਮੈਨ ਸਮੀਰ ਸ਼ਾਹ ਨੇ BBC ਦੇ ਜੇ ਹੈਗੇ ਆ ਕਿਹਾ ਵੀ ਐਰਰ ਆਫ ਜਜਮੈਂਟ ਹੋਈ ਹੈਗੀ ਆ ਤੇ ਸਾਡੇ ਜਿਹੜੇ ਟੌਪ ਦੇ ਜਿਹੜੇ ਐਗਜ਼ੀਕਿਊਟਿਵਸ ਹੈਗੇ ਆ ਉਹਨਾਂ ਨੂੰ ਰਿਜ਼ਾਈਨ ਵੀ ਕਰਨਾ ਪਿਆ ਇਸ ਇਸ਼ੂ ਕਰਕੇ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਤੋਂ ਜਿਹੜੀ ਆ ਇੱਕ ਤਰ੍ਹਾਂ ਨਾਲ ਮਾਫੀ ਵੀ ਮੰਗੀ ਸੀ ਕਿ ਹਾਂ ਸਾਡੇ ਜਿਹੜੇ ਆਫਿਸ ਆ ਉੱਥੋਂ ਜਿਹੜੀ ਇਹ ਮਿਸਟੇਕ ਹੋਈ ਹੈਗੀ ਆ। 103 ਸਾਲ ਪੁਰਾਣੀ BBC ਇੱਕ ਨੈਸ਼ਨਲ ਇੰਸਟੀਚਿਊਟ ਫੰਡਿੰਗ ਇੰਸਟੀਚਿਊਟ ਹੈਗੀ ਆ ਜਿਹਦੀ ਐਨੂਅਲ ਫੀਸ ਸਿਰਫ $230 ਜਿਹੜੀ ਆ ਬਣਦੀ ਹੈਗੀ ਆ, ਪੇਡ ਕੀਤੀ ਜਾਂਦੀ ਆ ਬਾਈ ਐਵਰੀ ਹਾਊਸ ਹੋਲਡ ਦੈਟ ਵਾਚਸ ਲਾਈਵ TV ਜਾਂ BBC ਕੰਟੈਂਟ। ਸੋ ਬਹੁਤ ਪੁਰਾਣੀ ਆਰਗੇਨਾਈਜੇਸ਼ਨ ਆ, ਬੜੀ ਰਿਲਾਇਬਲ ਹੈਗੀ ਆ, ਪਰ ਇੱਥੇ ਜਿਹੜਾ ਆ ਉਹ ਧੋਖਾ ਖਾ ਗਿਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਉਹਨਾਂ ਦੀ ਚੀਫ ਆਫ ਸਟਾਫ ਸੂਜ਼ੀ ਵਾਈਲਜ਼ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ, ਕੈਂਡਿਡ ਇੰਟਰਵਿਊ। ਉਹਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਟਰੰਪ ਹੋਣਾ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਇੱਕ ਅਲਕੋਹਲਿਕਸ ਪਰਸਨੈਲਿਟੀ ਜਿਹੜਾ ਉਹ ਦੱਸਿਆ ਹੈਗਾ ਆ ਵੀ ਅਲਕੋਹਲਿਕ ਪਰਸਨੈਲਿਟੀ ਕਹਿੰਦੇ ਵੀ ਬੇਸਿਕਲੀ ਇਹ ਮੰਨੀ ਜਿਹੜੀ ਉਹ ਜਾਂਦੀ ਆ ਐਂਗਜ਼ਾਇਟੀ ਆ, ਸਲੋ ਸੈਲਫ ਅਸਟੀਮ, ਡਿਫੈਂਸਿਵਨੈਸ, ਮੈਨੂਪੂਲੇਟਿਵ ਬਿਹੇਵੀਅਰ, ਇੰਪਲਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਕੰਮ ਕਰਦੇ ਹੈਗੇ ਆ। ਉਹਨਾਂ ਨੇ ਐਕਨੋਲੇਜ ਕੀਤਾ ਵੀ ਟਰੰਪ ਉਹਨਾਂ ਦੀ ਜਿਹੜੀ ਐਪੀਟਾਈਟ ਰਿਵੈਂਜ ਦੇ ਲਈ ਬਹੁਤ ਜ਼ਿਆਦਾ ਆ, ਵੀ ਜੇ ਤੂੰ ਮੇਰੇ ਨਾਲ ਇੱਦਾਂ ਕੀਤਾ ਤੇ ਵੀ ਤੇਰੇ ਨਾਲ ਫਿਰ ਆਪਾਂ ਇਸ ਤਰੀਕੇ ਦਾ ਵਤੀਰਾ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਮੰਨਿਆ ਵੀ ਟਰੰਪ ਉਹਨਾਂ ਦੇ ਜਿਹੜੇ ਸੈਕਿੰਡ ਟਰਮ ਦੇ ਐਕਸ਼ਨ ਨੇ ਉਹ ਡਿਜ਼ਾਇਰ ਫਾਰ ਰੈਟਰੀਬਿਊਸ਼ਨ ਆ, ਬਦਲਾਖੋਰੀ ਦੀ ਨੀਤੀ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਨਿਕਲਦੇ ਹੈਗੇ ਨੇ। ਸੋ ਇਹ ਕਮੈਂਟਸ ਕਹਿੰਦੇ ਵੀ
ਇਹਨਾਂ ਨੇ ਇੱਕ ਕਨਵਰਸੇਸ਼ਨ ਜਿਹੜੀਆਂ ਪਿਛਲੇ ਸਾਲ ਦੇ ਵਿੱਚ ਇੱਕ ਆਥਰ ਕ੍ਰਿਸ ਵਿਪਲ ਕਰਕੇ ਆ, ਉਹਨਾਂ ਦੇ ਨਾਲ ਹੋਈਆਂ ਆ। ਸੋ ਵੱਖ-ਵੱਖ ਟੌਪਿਕਸ ਦੇ ਉੱਤੇ ਸੂਜ਼ੀ ਵਾਈਲਜ਼ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਨੇ ਰਾਸ਼ਟਰਪਤੀ ਟਰੰਪ ਦੇ, ਉਹਨਾਂ ਦੇ ਨਾਲ ਜਿਹੜੇ ਕ੍ਰਿਸ ਵਿਪਲ ਆਥਰ ਆ, ਉਹਨਾਂ ਨੇ ਗੱਲਬਾਤ ਕਰਦੇ ਹੋਏ ਇਹ ਆਖਿਆ ਹੈਗਾ ਆ। ਸੋ ਟਰੰਪ ਹੁਣਾਂ ਨੂੰ ਨਜਿੱਠਣਾ ਜਾਂ ਉਹਨਾਂ ਨੂੰ ਕਾਬੂ 'ਚ ਕਹਿ ਲਓ ਜਾਂ ਕਿਸ ਤਰੀਕੇ ਦੇ ਨਾਲ ਕਰਨਾ ਆ, ਵੀ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਸੋ ਅਕਸਰ ਸੂਜ਼ੀ ਵਾਈਲਜ਼ ਦੇ ਬਾਰੇ ਆਖਿਆ ਜਾਂਦਾ ਵੀ ਮੋਸਟ ਪਾਵਰਫੁਲ ਵੂਮਨ ਇਨ ਦਾ ਵਰਲਡ ਆ, ਕਿਉਂਕਿ ਟਰੰਪ ਹੁਣਾਂ ਦੀ ਉਹ ਚੀਫ ਆਫ ਸਟਾਫ ਹੈਗੀ ਆ। ਗਲੋਬਲ ਅਫੇਅਰਸ ਨੂੰ ਇਨਫਲੂਐਂਸ ਕਰਨਾ ਇੱਕ ਸਿੰਗਲ ਫੋਨ ਕਾਲ ਦੇ ਉੱਤੇ ਉਹਨਾਂ ਦੇ ਲਈ ਕਹਿ ਲਓ ਵੀ ਖੱਬੇ ਹੱਥ ਦਾ ਖੇਡ ਮੰਨਿਆ ਜਿਹੜਾ ਉਹ ਜਾਂਦਾ ਹੈ, ਜਾਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਇਹ ਭਾਵਨਾ ਜਿਹੜੀ ਉਹ ਹੈਗੀ ਆ। ਇੱਕ ਦਾ ਗੇਟ ਕੀਪਰਸ ਕਰਕੇ ਕਿਤਾਬ ਲਿਖ ਰਿਹਾ ਹੈ ਕ੍ਰਿਸ ਵਿਪਲ ਜਿਹੜਾ ਆਥਰ ਆ, ਉਹਦੇ ਦਰਮਿਆਨ ਉਹਦੇ ਨਾਲ ਉਸ ਕਿਤਾਬ ਲਿਖਣ ਦੇ ਲਈ ਇਹਨਾਂ ਨੇ ਸੂਜ਼ੀ ਵਾਈਲਜ਼ ਦੀ ਇੰਟਰਵਿਊ ਕੀਤੀ ਸੀ। ਉਸ ਦਰਮਿਆਨ ਉਹਨਾਂ ਨੇ ਇਹ ਗੱਲ ਆਖੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਹਾਈ ਫੰਕਸ਼ਨਿੰਗ ਅਲਕੋਹਲਿਕਸ ਹੁੰਦੇ ਆ ਜਾਂ ਅਲਕੋਹਲਿਕਸ ਇਨ ਜਨਰਲ, ਉਹਨਾਂ ਦੀਆਂ ਪਰਸਨੈਲਿਟੀਜ਼ ਐਗਜ਼ੈਜਰੇਟ ਜਿੱਦਾਂ ਹੋ ਜਾਂਦੀਆਂ, ਵੀ ਉਹ ਵੱਧ ਚੜ੍ਹ ਕੇ ਉੱਭਰ ਕੇ ਸਾਹਮਣੇ ਆਉਂਦੀਆਂ ਜਦੋਂ ਉਹ ਪੈਗ ਲੱਗੇ ਹੁੰਦੇ ਆ। ਤਾਂ ਕਹਿੰਦੇ ਵੀ ਕਿਤੇ ਨਾ ਕਿਤੇ ਟਰੰਪ ਹੋਣਾ ਦੀ ਜਿਹੜੀ ਪਰਸਨੈਲਿਟੀ ਆ ਉਸ ਤਰੀਕੇ ਦੀ ਨਜ਼ਰ ਆਉਂਦੀ ਆ। ਹੁਣ ਜਿਹੜੇ ਸਾਡੇ ਸਰੋਤੇ ਆ ਉਹ ਕਿਤੇ ਅਲਕੋਹਲਿਕ ਪਰਸਨੈਲਿਟੀ ਨੂੰ ਇਹ ਨਾ ਸੋਚ ਲੈਣ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵੀ ਸ਼ਰਾਬ ਪੀਂਦੇ ਆ। ਟਰੰਪ ਹੁਣਾਂ ਨੇ ਪੂਰੀ ਲਾਈਫ ਦੇ ਵਿੱਚ ਨਾ ਤਾਂ ਕਦੇ ਸ਼ਰਾਬ ਪੀਤੀ ਆ ਤੇ ਨਾ ਹੀ ਕਦੇ ਕਹਿੰਦੇ ਸਿਗਰਟ ਸਮੋਕ ਕੀਤੀ ਆ। ਇਹ ਸਾਰਾ ਕੁਝ ਉਹਨਾਂ ਦਾ ਇੱਕ ਵੱਡਾ ਭਰਾ ਸੀਗਾ ਫਰੈਡ ਜੂਨੀਅਰ, ਉਹ ਅਲਕੋਹਲਿਕ ਸੀਗਾ, ਉਹਦੇ ਨਾਲ ਉਹਦੀ ਮੌਤ ਹੋਈ ਸੀ। ਉਹ ਤੋਂ ਬਾਅਦ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਵੀ ਮੈਂ ਕਦੇ ਵੀ ਸ਼ਰਾਬ ਤੇ ਸਮੋਕ ਨਹੀਂ ਕਰਨਾ। ਈਵਨ ਜਿਹੜੀਆਂ ਇਵੈਂਟਸ ਹੁੰਦੀਆਂ ਹੈਗੀਆਂ ਵਾਈਟ ਹਾਊਸ ਦੇ ਵਿੱਚ, ਉਹ ਟੋਸਟਿੰਗ ਇਵੈਂਟਸ ਹੁੰਦੀਆਂ, ਉੱਥੇ ਡਾਈਟ ਕੋਕ ਕਹਿੰਦੇ ਵੀ ਯੂਜ਼ ਕੀਤਾ ਜਾਂਦਾ ਹੈਗਾ। ਹਾਂ, ਜਿੰਨੇ ਪੀਣੀ ਉਹ ਕਹਿੰਦੇ ਪੀਓ, ਪਰ ਆਪਾਂ ਨਹੀਂ ਪੀਣੀ ਕਹਿੰਦੇ। ਪਰ ਨਹੀਂ, ਪਰ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਹੱਕ 'ਚ ਨਹੀਂ ਹੈਗਾ। ਨਹੀਂ, ਚੰਗੀ ਗੱਲ ਆ, ਚਲੋ ਉਸ ਚੀਜ਼ ਦੇ ਹੱਕ 'ਚ ਨਹੀਂ, ਬਸ ਇਹ ਆ ਵੀ ਉਹਨਾਂ ਨੇ ਪਰਸਨੈਲਿਟੀ ਦੱਸੀ ਵੀ ਉਹਨਾਂ ਦੀ ਉਹਨਾਂ ਵਰਗੀ ਆ, ਸ਼ਰਾਬੀਆਂ ਵਰਗੀ। ਕਹਿੰਦੇ ਵੀ ਪਰਸਨੈਲਿਟੀ ਕਦੀ-ਕਦੀ ਜਿਹੜੀ ਉਹਨਾਂ ਦੀ ਉਹ ਮੋਹਰੇ ਉੱਭਰ ਕੇ ਆਉਂਦੀ ਹੈਗੀ ਆ ਜੀ। ਤੇ ਅਗਲੀ ਖਬਰ ਹੁਣ ਇੱਕ ਚੀਜ਼ ਹੋਰ, ਸੌਰੀ, ਇੱਕ ਛੋਟਾ ਜਿਹਾ ਹੋਰ ਕਮੈਂਟ ਕਰਕੇ, ਹੁਣ ਪੈਗ ਲਾ ਕੇ ਸਾਰੇ ਜਾਣੇ ਟਰੰਪ ਨਾ ਬਣਨ ਲੱਗ ਜਾਓ, ਵੀ ਇਹ ਵੀ ਚੀਜ਼ ਨਾਲ ਹੀ ਆ। ਸਹੀ ਗੱਲ ਜੀ। ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। 20 ਸਟੇਟਾਂ ਨੇ ਜਿਹੜਾ ਲਾਸੂਟ ਫਾਈਲ ਕੀਤਾ ਹੈਗਾ ਯੂਐਸ ਗਵਰਨਮੈਂਟ ਦੇ ਅਗੇਂਸਟ ਵੀ $1 ਲੱਖ ਜਿਹੜੀ H1B ਵੀਜ਼ਾ ਫੀਸ ਆ, ਇਹ ਪ੍ਰੈਜ਼ੀਡੈਂਟ ਦੇ ਪਾਵਰ ਦੇ ਵਿੱਚ ਨਹੀਂ ਹੈ ਵੀ ਉਹ ਲਾ ਸਕਦੇ ਆ ਵੀ ਜਿਨ੍ਹਾਂ ਨੇ H1 ਵੀਜ਼ੇ ਦੇ ਉੱਤੇ ਆਉਣਾ ਅਨਪ੍ਰੈਜ਼ੀਡੈਂਟਡ ਆ। ਕਿਉਂਕਿ ਇਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੇ ਜੋ ਰੂਰਲ ਏਰੀਏ ਆ, ਪੇਂਡੂ ਏਰੀਏ ਆ, ਜਿਨ੍ਹਾਂ ਦੇ ਵਿੱਚ ਡਾਕਟਰਸ H1B ਵੀਜ਼ੇ ਤੇ ਆਉਂਦੇ ਆ, ਉਹਨਾਂ ਨੂੰ ਬਹੁਤ ਵੱਡਾ ਅਸਰ ਪਊਗਾ। ਇਸ ਤੋਂ ਬਿਨਾਂ ਬਹੁਤ ਸਾਰੇ ਟੀਚਰਸ ਜਿਹੜੇ ਆ ਉਹ H1B ਵੀਜ਼ੇ ਤੇ ਆਉਂਦੇ ਆ। ਮੈਂ ਪਿਛਲੇ ਦਿਨਾਂ 'ਚ ਇੱਕ ਜਗ੍ਹਾ ਗਿਆ ਸੀ ਤੇ ਮੈਨੂੰ ਟੀਚਰ ਮਿਲੇ ਸੀ, ਉਹ ਕਹਿੰਦੇ ਵੀ ਮੈਂ ਬਲੇਹੋ ਦੇ ਵਿੱਚ ਟੀਚਰ ਆ, H1B ਵੀਜ਼ੇ ਦੇ ਉੱਤੇ ਉਹ ਬੀਬੀ ਆਈ ਸੀ। ਤੇ ਉਹ ਕਹਿੰਦੀ ਉੱਦਾਂ ਦੀ ਜਗ੍ਹਾ 'ਚ ਓਕਲੈਂਡ, ਬਲੇਹੋ, ਜਿਹੜੇ ਆਮ ਲੋਕ ਆ ਜਿਹੜੇ ਅਮਰੀਕਨ, ਉਹ ਜਾ ਕੇ ਟੀਚ ਹੀ ਨਹੀਂ ਕਰਨਾ ਚਾਹੁੰਦੇ ਵੀ ਇੰਨੇ ਰਫ ਸਕੂਲ ਆ ਉੱਥੇ। ਤੇ ਟੀਚ ਕਰਨਾ ਇੰਨਾ ਔਖਾ ਆ ਉਹ ਸਟੂਡੈਂਟਸ ਨੂੰ। ਬਾਕੀ ਤੁਸੀਂ ਸਾਰੇ ਸਮਝਦੇ ਹੀ ਆ। ਪਰ ਇਸ ਨੂੰ ਲੈ ਕੇ ਹੁਣ ਇਹ ਜਿਹੜਾ ਲਾਸੂਟ ਫਾਈਲ ਕੀਤਾ ਗਿਆ ਹੈਗਾ, ਤੇ ਪਰ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਦੇਖੋ ਜੀ ਇਹ ਤਾਂ ਅਮਰੀਕਨ ਜੌਬਸ ਦੇ ਅਗੇਂਸਟ ਹੈਗਾ, ਪਰ ਲਾਸੂਟ ਜਿਹੜਾ ਆ 20 ਸਟੇਟਸ ਵੱਲੋਂ ਆਲਰੇਡੀ ਫਾਈਲ ਕਰ ਦਿੱਤਾ ਗਿਆ ਹੈਗਾ। ਤੇ ਇੱਕ ਜਿਹੜੇ ਮੈਗਾ ਸੈਨੇਟਰ ਹੈਗੇ ਆ ਐਰਿਕ ਸ਼ਮਿਡ, ਰਿਪਬਲਿਕਨ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਡੈਮੋਕ੍ਰੇਟਸ ਦੇ ਉੱਤੇ ਕਾਫੀ ਤਵਾ ਲਾਇਆ H1B ਵੀਜ਼ੇ ਨੂੰ ਜਿਹੜਾ ਉਹਦੇ ਤੇ ਕ੍ਰੈਕ ਡਾਊਨ ਕਰਨ ਦੇ ਲਈ। ਉਹਨਾਂ ਨੇ ਇਹ ਕਿਹਾ ਵੀ ਬਹੁਤ ਜ਼ਿਆਦਾ ਮਿਸਯੂਜ਼ ਹੋ ਰਿਹਾ ਹੈਗਾ, ਅਮਰੀਕਨ ਲੋਕਾਂ ਨੂੰ ਜੌਬਸ ਨਹੀਂ ਮਿਲ ਰਹੀ। ਵੱਖ-ਵੱਖ ਸਟੇਟਾਂ 'ਚ ਉਹਨੇ ਦੱਸਿਆ ਵੀ ਜਿੱਦਾਂ ਤੁਸੀਂ ਕੈਲੀਫੋਰਨੀਆ ਲੈ ਲਓ, ਸ਼ਮਿਡ ਹੋਣੀ ਇਹ ਕਹਿੰਦੇ ਆ ਵੀ ਜਿਹੜੀ ਬਲੂ ਸਟੇਟ ਕੈਲੀਫੋਰਨੀਆ ਆ, ਇੱਥੇ ਦੇ ਗਵਰਨਰ ਗੈਬਨ ਨਿਊਸਮ ਹੋਣੀ ਹੈਗੇ ਆ, ਤੇ ਜਿਹੜੇ ਰੌਬ ਬੌਂਟਾ ਅਟਾਰਨੀ ਜਨਰਲ ਆ, ਇਹ ਕਹਿੰਦੇ ਵੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਅਮਰੀਕਨ ਸਕਿਲਡ ਵਰਕਰਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸ਼ਟ ਡਾਊਨ ਕੀਤਾ ਜਾਵੇ, ਵੀ ਬਾਹਰਲੇ ਲੋਕਾਂ ਨੂੰ ਜਿਹੜਾ ਹਾਇਰ ਕੀਤਾ ਜਾਵੇ। ਉਹਨਾਂ ਨੇ ਐਗਜ਼ਾਮਪਲਸ ਬਹੁਤ ਸਾਰੀਆਂ ਦਿੱਤੀਆਂ ਵੀ ਸਦਰਨ ਕੈਲੀਫੋਰਨੀਆ 'ਚ ਇੱਕ ਐਡੀਸਨ ਕੰਪਨੀ ਜਿਹੜੀ ਹੈਗੀ ਆ, ਇਲੈਕਟ੍ਰਿਕ ਤੇ ਗੈਸ ਦੀ ਕੰਪਨੀ ਆ, ਉਹਨਾਂ ਨੇ 100 ਦੇ ਹਿਸਾਬ ਨਾਲ US ਟੈਕ ਵਰਕਰਸ ਨੂੰ ਲੇ ਆਫ ਕਰਤਾ ਤੇ ਉਹਨਾਂ ਦੀ ਜਗ੍ਹਾ ਤੇ H1B ਵੀਜ਼ਾ ਵਰਕਰਸ ਹਾਇਰ ਕੀਤੇ। ਵਿਸਕੌਨਸਨ ਦੇ ਵਿੱਚ ਵੀ ਉਹਨਾਂ ਨੇ ਡੈਮੋਕ੍ਰੇਟ ਜਿਹੜੇ ਟੋਨੀ ਐਵਰ ਆ, ਉਹਨਾਂ ਦੇ ਉੱਤੇ ਤਵਾ ਲਾਇਆ ਹੈਗਾ।
ਤੇ ਉਹਨਾਂ ਨੇ ਕਿਹਾ ਵੀ ਉੱਥੇ ਵੀ ਜਿਹੜੇ IT ਵਰਕਰਸ ਸਾਰੇ ਇੰਡੀਅਨ ਹੀ ਕੰਮ ਕਰਦੇ ਹੈਗੇ ਆ। ਇੱਕ ਮੋਟਰਸਾਈਕਲ ਮੈਨੂਫੈਕਚਰਿੰਗ ਕੰਪਨੀ ਹਾਰਲੇ ਡੇਵਿਡਸਨ ਆ, ਉਹਦੇ ਹੈੱਡਕੁਆਰਟਰ 'ਚ ਉਹ ਅਮਰੀਕਨ ਕਹਿੰਦੇ ਲੱਭਦਾ ਹੀ ਕੋਈ ਨਹੀਂ। ਕਨੈਟੀਕਟ ਦੇ ਵਿੱਚ ਉਹਨਾਂ ਨੇ ਇੱਦਾਂ ਹੀ ਦੱਸਿਆ, ਉਹ ਵੀ ਬਲੂ ਸਟਰੋਂਗ ਹੋਲਡ ਆ। ਇਲੀਨੋਇਸ ਸਟੇਟ ਦੇ ਵਿੱਚ, ਨਿਊ ਜਰਸੀ ਦੇ ਵਿੱਚ ਕਹਿੰਦੇ ਹੋਮਸ ਟੂ ਟੁਆਇਜ਼ ਆਰ ਐਸ ਆ, ਉਹਦੇ 'ਚ ਕਹਿੰਦੇ ਵੀ ਸਾਰੇ ਦੇ ਸਾਰੇ H1B ਵਰਕਰ ਜਿਹੜੇ ਆ ਉਹ ਇੰਡੀਆ ਦੇ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਵੱਡੀਆਂ ਕੰਪਨੀਆਂ ਮਾਈਕਰੋਸਾਫਟ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੇ ਆਫ ਕੀਤੇ ਆ ਤੇ ਉਧਰੋਂ ਕਹਿੰਦੇ ਵੀ H1B ਵੀਜ਼ੇ ਵਾਲੇ ਹਾਇਰ ਕਰ ਰਹੇ ਆ। ਮਿਨੇਸੋਟਾ ਦੇ ਵਿੱਚ ਜਿਹੜੇ IT ਵਰਕਰਸ ਆ ਉਹ ਸਾਰੇ ਆਊਟਸੋਰਸ ਕੀਤੇ ਹੋਏ ਇੰਡੀਆ ਤੋਂ। ਓਰੇਗਨ ਦੇ ਵਿੱਚ ਕੀਤੇ ਹੋਏ ਹੈਗੇ ਆ। ਸੋ ਉਹਨਾਂ ਨੇ ਪੂਰੀ ਐਗਜ਼ਾਮਪਲਸ ਦੇ ਕੇ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਆ ਉਹਨਾਂ ਦੇ ਉੱਤੇ ਪੂਰਾ ਜਿਹੜਾ ਆ ਪ੍ਰੂਫ ਦੇ ਨਾਲ ਸ਼ੋਅ ਕੀਤਾ ਵੀ ਦੇਖੋ ਇੱਥੇ ਅਮਰੀਕਨ ਵਰਕਰਸ ਨੂੰ ਜੌਬਸ ਨਹੀਂ ਮਿਲ ਰਹੀਆਂ, ਪਰ ਬਾਹਰਲੇ ਵਰਕਰਸ ਨੂੰ H1B ਵੀਜ਼ੇ ਦੇ ਉੱਤੇ ਲੈ ਕੇ ਆ ਰਹੇ। ਜੀ, ਅੱਜ ਇੱਕ ਵਾਰੀ ਫਿਰ JD ਵੈਂਸ ਹੋਣਾ ਨੇ ਇਸੇ ਚੀਜ਼ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਵੀ ਬਹੁਤ ਹੋ ਗਿਆ ਵੀ ਅਸੀਂ ਉਹਨਾਂ ਕੰਪਨੀਆਂ ਨੂੰ ਸਨਮਾਨਿਤ ਕਰ ਰਹੇ ਹਾਂ ਜਾਂ ਉਹਨਾਂ ਨੂੰ ਬੇਸਿਕਲੀ ਮਨੀ ਦੇ ਰਹੇ ਹਾਂ ਜਾਂ ਉਹਨਾਂ ਨੂੰ ਹੋਰ ਵਧਾ ਚੜਾ ਰਹੇ ਹਾਂ ਜਿਹੜੇ ਅਮਰੀਕੀ ਲੋਕਾਂ ਨੂੰ ਲੱਤ ਮਾਰ ਕੇ ਬਾਹਰਲੇ ਮੁਲਕ ਦੇ ਲੋਕਾਂ ਨੂੰ ਜਿਹੜੀ ਉਹ ਨੌਕਰੀਆਂ ਦੇ ਉੱਤੇ ਉਹਨਾਂ ਨੇ ਰੱਖਿਆ ਹੈਗਾ ਆ। ਸੋ ਮਾਹੌਲ ਇਸ ਟਾਈਮ ਕਰਵਾਇਆ ਪਿਆ ਆ। ਕੱਲਾ ਇਮੀਗ੍ਰੈਂਟਸ ਦੇ ਉੱਤੇ ਲੀਗਲ ਇਲੀਗਲ ਡਜ਼ ਨਾਟ ਮੈਟਰ, ਇਮੀਗ੍ਰੈਂਟਸ ਨੂੰ ਲੈ ਕੇ ਮਾਹੌਲ ਜਿਹੜਾ ਉਹ ਪੂਰੀ ਤਰ੍ਹਾਂ ਹੀ ਗਰਮਾਇਆ ਪਿਆ ਹੈਗਾ ਆ। ਸੋ ਬਹੁਤ ਸਾਰੀਆਂ ਚੀਜ਼ਾਂ ਉਸ ਚੀਜ਼ਾਂ ਦੇ ਵਿੱਚੋਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਆ। ਕਿਤੇ ਨਾ ਕਿਤੇ ਕਾਰਨ ਇਕੋਨਮੀ ਦਾ ਇੱਕ ਵੱਡਾ ਯੋਗਦਾਨ ਆ ਇਸ ਸਾਰੇ ਨਵੇਂ ਜਿਹੜੇ ਰੈਟਰਿਕ ਆ ਉਸ ਨੂੰ ਜਿਹੜਾ ਉਹ ਲੈ ਕੇ। ਤੇ ਇਸੇ ਤੇ ਜੇ ਆਪਾਂ ਡਾਇਵਰਜ ਕਰੀਏ ਇਕੋਨਮੀ ਨੂੰ ਲੈ ਕੇ, ਅਨਇੰਪਲੋਇਮੈਂਟ ਦੀ ਦਰ ਵਧੀ ਆ, ਸਿਗਨਲ ਆ ਰਿਹਾ ਆ ਵੀ ਇਕੋਨਮੀ ਦੇ ਵਿੱਚ ਵੀਕਨੈਸ ਨਜ਼ਰ ਆਈ ਆ। 64,000 ਸਿਰਫ 64,000 ਜੌਬਸ ਜਿਹੜੀਆਂ ਨਵੰਬਰ ਮਹੀਨੇ ਦੇ ਵਿੱਚ ਐਡ ਹੋਈਆਂ ਆ ਤੇ ਅਕਤੂਬਰ ਦੇ ਵਿੱਚ ਕਹਿੰਦੇ ਵੀ ਆਪਾਂ ਬਹੁਤ ਸਾਰੀਆਂ ਜੌਬਸ ਲੂਜ਼ ਕੀਤੀਆਂ ਸੀ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਹ ਹੁਣ ਵੱਧ ਕੇ 4.6% ਦੇ ਉੱਤੇ ਪਹੁੰਚ ਚੁੱਕੀ ਆ। ਪੈਂਡੈਮਿਕ ਤੋਂ ਬਾਅਦ ਦੇ ਵਿੱਚ ਇਸ ਨੇ ਫਿਰ ਉੱਤੇ ਵੱਲ ਨੂੰ ਰੁੱਖ ਕਰ ਲਿਆ ਹੈਗਾ ਆ। ਸੋ ਅਕਤੂਬਰ ਮਹੀਨੇ ਦੇ ਵਿੱਚ 1 ਲੱਖ ਤੋਂ ਵੱਧ ਜੌਬਸ ਜਿਹੜੀਆਂ ਹਰਜੋਤ ਸਿੰਘ ਜੀ ਕਟੌਤੀ ਹੋਈ ਸੀ ਤੇ ਨਵੰਬਰ ਦੇ ਵਿੱਚ 64,000 ਜੌਬਸ ਜਿਹੜੀਆਂ ਉਹ ਸਿਰਫ ਐਡ ਹੋਈਆਂ ਹੈਗੀਆਂ ਆ। ਸੋ ਰਿਸੈਸ਼ਨ ਦੇ ਜਿਹੜੀ ਦਸਤਕ ਕਹਿ ਲਓ ਜਾਂ ਜਿਸ ਤਰੀਕੇ ਦੇ ਨਾਲ ਜੋ ਇਕੋਨਮੀ ਦੇ ਹਾਲਾਤ ਚੱਲ ਰਹੇ ਆ ਉਹ ਆਪਣੇ ਜਿਹੜੇ ਉਹ ਸਾਹਮਣੇ ਆ। ਅੱਛਾ, ਇੱਕ ਜਿਹੜੀ ਚੀਜ਼ ਹੈ ਨਾ, ਬਹੁਤ ਸਾਰੇ ਜਿਹੜੇ ਲੋਕ ਆ ਕਈ ਵਾਰੀ ਨਾ ਫਿਰ ਮੈਸੇਂਜਰ ਦੇ ਦੁਆਲੇ ਹੋ ਜਾਂਦੇ ਆ, ਪਰ ਇਹ ਹੁਣ ਰਿਐਲਿਟੀ ਹੈ ਤੋਂ ਆਪਾਂ ਭੱਜ ਨਹੀਂ ਸਕਦੇ। ਜੇ ਤੁਹਾਡੇ ਕੋਲ ਪੈਸੇ ਹੈਗੇ ਤਾਂ ਮਤਲਬ ਇਹ ਨਹੀਂ ਵੀ ਸਾਰੀ ਦੁਨੀਆ ਕੋਲ ਇਸ ਟਾਈਮ ਪਏ ਆ। ਬਹੁਤ ਸਾਰੇ ਜਿਹੜੇ ਲੋਕ ਪਹਿਲਾਂ ਹੀ ਜਿਹੜੇ ਹੈਂਡ ਟੂ ਮਾਊਥ ਚੱਲਦੇ ਆ। ਜਦੋਂ ਇਦਾਂ ਦੀ ਸਥਿਤੀ ਆਉਂਦੀ ਹੈ, ਇਨਫਲੇਸ਼ਨ ਵਧੀ ਹੁੰਦੀ ਆ, ਤਾਂ ਉਦੋਂ ਇਹ ਸਮੱਸਿਆ ਉਹਨਾਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਜਿਹੜੀ ਉਹ ਲੈ ਕੇ ਆਉਂਦੀ ਆ। ਜੌਬ ਰਿਪੋਰਟ ਬੜੇ ਚਿਰਾਂ ਬਾਅਦ ਲੇਬਰ ਡਿਪਾਰਟਮੈਂਟ ਨੇ ਲੌਂਗ ਵੇਟਡ ਸੀ, ਵੇਟ ਕਰ ਰਹੇ ਸੀ ਸਾਰੇ ਜਾਣੇ ਵੀ ਕਿੱਥੇ ਕਦੋਂ ਤੱਕ ਜਿਹੜੀ ਉਹ ਆਵੇਗੀ। ਤਾਂ ਉਹਦੇ ਬਾਰੇ ਅੱਜ ਜਿਹੜਾ ਉਹ ਆਪਣੇ ਸਾਹਮਣੇ ਇਹ ਪਤਾ ਲੱਗ ਰਿਹਾ ਵੀ ਅਨਇੰਪਲੋਇਮੈਂਟ ਦੀ ਦਰ ਜਿਹੜੀ ਉਹ ਵਧੀ ਆ, ਇਕੋਨਮੀ ਦੇ ਵਿੱਚ ਵੀਕਨੈਸ ਆਪਾਂ ਨੂੰ ਨਜ਼ਰ ਆ ਰਹੀ ਆ। ਸੋ ਜਿਹੜੇ ਗ੍ਰਾਫ ਦੇਖ ਰਹੇ ਹੋ ਦੇਖ ਸਕਦੇ ਵੀ ਕਿੱਦਾਂ ਥੱਲੇ ਵੱਲ ਨੂੰ ਉਸਨੇ ਰੁੱਖ ਜਿਹੜਾ ਉਹ ਕੀਤਾ ਜਿਹੜਾ ਉਹ ਹੈਗਾ ਆ। ਗਵਰਨਮੈਂਟ ਸ਼ਟਡਾਊਨ ਤੋਂ ਬਾਅਦ ਦੇ ਵਿੱਚ ਉਹਨੇ ਪਹਿਲੀ ਵਾਰ ਰਿਪੋਰਟ ਸਾਹਮਣੇ ਜਿਹੜੀ ਉਹ ਆਈ ਸੀ। ਹੁਣੇ ਥੋੜੇ ਦਿਨ ਪਹਿਲਾਂ ਪੈਂਸਿਲਵੇਨੀਆ ਦੇ ਵਿੱਚ ਰਾਸ਼ਟਰਪਤੀ ਟਰੰਪ ਇਹ ਕਹਿ ਕੇ ਹਟਿਆ ਵੀ ਉਹਨਾਂ ਦੀਆਂ ਜਿਹੜੀਆਂ ਇਕਨੋਮਿਕ ਪਾਲਿਸੀ ਆ, ਟੈਰਿਫ ਵਧਾਉਣ ਦੇ ਨਾਲ, ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਨਾਲ ਸਭ ਕੁਝ ਜਿਹੜਾ ਉਹ ਠੀਕ ਹੋ ਰਿਹਾ। ਅਫੋਰਡੇਬਿਲਿਟੀ ਕ੍ਰਾਈਸਿਸ ਨੂੰ ਉਹ ਹੁਣ ਡੈਮੋਕ੍ਰੇਟ ਹੋਕਸ ਗਰਦਾਨ ਰਹੇ ਆ, ਪਰ ਇਹ ਨੰਬਰ ਜਿਹੜੇ ਉਹ ਕੁਝ ਹੋਰ ਹੀ ਸਾਹਮਣੇ ਜਿਹੜੇ ਉਹ ਆ ਰਹੇ ਹੈਗੇ ਆ। ਪਿਛਲੇ 12 ਮਹੀਨਿਆਂ ਦੇ ਵਿੱਚ ਉਹ ਤਾਂ ਕਹਿੰਦੇ ਵੀ ਆਵਰਲੀ ਵੇਜ 3.5% ਜਿਹੜੀ ਉਹ ਵਧੀ ਹੈਗੀ ਆ ਤੇ ਇਹ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਇਸ ਪਾਸੇ ਵੀ ਨਜ਼ਰ ਆਈ ਆ। ਅਗਸਤ ਦੇ ਨੰਬਰ ਜਿਹੜੇ ਉਹ ਦੁਬਾਰਾ ਰਿਵਾਈਜ਼ ਕੀਤੇ ਗਏ ਆ, ਉਹਦੇ ਵਿੱਚ ਹੁਣ ਰਿਵਾਈਜ਼ ਡਾਊਨ ਕੀਤੇ ਗਏ। ਇਨਫੈਕਟ ਵਾਧਾ ਜਿਹੜਾ ਜੌਬਸ ਦਾ ਸਿਰਫ 22,000 ਦੇ ਉੱਤੇ ਆਇਆ ਜਿਹੜਾ ਉਹ ਹੈਗਾ। ਸਤੰਬਰ ਦੇ ਵਿੱਚ ਰਿਵਾਈਜ਼ ਕੀਤੇ ਗਏ ਆ 1,08,000 ਦੇ ਉੱਤੇ। ਇਹ ਪਹਿਲਾਂ 11,000 ਇਸ ਦੇ ਵਿੱਚ ਅੰਕੜਾ ਵੱਧ ਜਿਹੜਾ ਉਹ ਦੱਸਿਆ ਸੀ। ADP ਨੇ ਥੋੜੇ ਦਿਨ ਪਹਿਲਾਂ ਹੀ ਦੱਸਿਆ ਸੀਗਾ ਵੀ ਪ੍ਰਾਈਵੇਟ ਪੇਰੋਲ ਵੀ ਘਟਿਆ ਪਿਆ ਹੈਗਾ ਆ ਤੇ ਅੱਜ ਲੇਬਰ ਡਿਪਾਰਟਮੈਂਟ ਦਾ ਵੀ ਅੰਕੜਾ ਕਿਸੇ ਨਾ ਕਿਸੇ ਕਹਿ ਸਕਦੇ ਵੀ ਇਸ ਹਿਸਾਬ ਦੇ ਨਾਲ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਕਰ ਰਿਹਾ ਹੈਗਾ ਆ।
ਪਰ ਇਹਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਥੋੜ੍ਹਾ ਬਹੁਤਾ ਆਪਾਂ ਨੂੰ ਨਜ਼ਰ ਵੀ ਜਿਹੜਾ ਉਹ ਆ ਰਿਹਾ ਸਟਾਕ ਮਾਰਕੀਟ ਦੇ ਵਿੱਚ ਵੀ, ਜਿਹਦੇ ਵਿੱਚ ਦੱਸ ਰਹੇ ਵੀ ਤਕਰੀਬਨ ਇਸ ਟਾਈਮ 370 ਪੁਆਇੰਟ ਤੋਂ ਵੱਧ ਡਾਊ ਜੋਨ ਆ ਉਹ ਥੱਲੇ ਚੱਲ ਰਿਹਾ ਹੈ, ਜਦੋਂ ਹੁਣ ਆਪਾਂ ਤੁਹਾਡੇ ਨਾਲ 9:54 ਤੇ ਗੱਲ ਕਰ ਰਹੇ ਹਾਂ। ਪ੍ਰੈਜ਼ੀਡੈਂਟ ਟਰੰਪ ਹੁਣੀ ਵਾਰ-ਵਾਰ ਕਹਿ ਰਹੇ ਆ ਵੀ ਵੈਸਟ ਇਜ਼ ਯੈਟ ਟੂ ਬੀ ਕਮ, ਕਹਿੰਦੇ ਵੀ 2026 ਚ ਬਹੁਤ ਵਧੀਆ ਹੋਊਗਾ। ਸੋਸ਼ਲ ਮੀਡੀਆ ਦੇ ਉੱਤੇ ਉਹ ਪੂਰਾ ਹਾਈਲਾਈਟ ਕਰ ਰਹੇ ਆ ਵੀ ਜਿਹੜੇ ਇਲੀਗਲਸ ਆ ਉਹ ਇੱਥੋਂ ਜਾ ਰਹੇ ਆ ਤੇ ਉਹਨਾਂ ਦੀ ਜਗ੍ਹਾ ਅਮਰੀਕਨਸ ਨੂੰ ਜੌਬਸ ਮਿਲ ਰਹੀਆਂ। ਪਰ ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਲਿਟਲ ਐਵੀਡੈਂਸ ਆ, ਕੋਈ ਐਵੀਡੈਂਸ ਹੈ ਹੀ ਨਹੀਂ, ਬਹੁਤ ਘੱਟ ਐਵੀਡੈਂਸ ਆ ਵੀ ਯੂਐਸ ਬੋਰਨ ਜਿਹੜੇ ਵਰਕਰਸ ਆ ਉਹ ਸੇਮ ਜੌਬਸ ਨੂੰ ਪਿਕ ਅਪ ਕਰ ਰਹੇ ਜਿਹੜੇ ਇਮੀਗ੍ਰੈਂਟਸ ਛੱਡ ਰਹੇ ਜਾਂ ਜਿਹੜੇ ਇਮੀਗ੍ਰੈਂਟ ਛੱਡ ਕੇ ਅਮਰੀਕਾ ਨੂੰ ਚਲੇ ਗਏ ਹੈਗੇ ਆ। ਸੋ ਇਹ ਕੁਝ ਜਿਹੜੇ ਇਕੋਨੋਮਿਸਟ ਆ ਉਹ ਕਹਿ ਰਹੇ ਆ। ਇੱਕ ਰਾਜਕਨਵੀਰ ਸਿੰਘ ਜੀ ਕੁਝ ਆਪਣੇ ਜਿਹੜੇ ਸਰੋਤੇ ਆ ਉਹ ਮੈਸੇਜ ਛੱਡ ਰਹੇ ਵੀ ਇੱਕ ਪੰਜਾਬੀ ਮੁੰਡਾ ਕੋਈ ਗਵਾਚਾ ਹੈ, ਉਹਦੀ ਫੋਟੋ ਵੀ ਭੇਜੀ ਆ। ਉਹਨਾਂ ਨੂੰ ਮੈਂ ਬੇਨਤੀ ਕਰਦਾ ਜੇ ਉਹਨਾਂ ਦੇ ਕੋਲ ਪਿਕਚਰ ਹੋਵੇ ਤੇ ਸ਼ਹਿਰ ਜਾਂ ਕੋਈ ਉਹਨਾਂ ਦੀ ਪੂਰੀ ਡਿਟੇਲਡ ਇਨਫੋਰਮੇਸ਼ਨ ਹੋਵੇ, ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜਾ ਸੈੱਲ ਫੋਨ ਹੈਗਾ ਆਫਿਸ ਦਾ 408 722 7698 4087227698 ਉੱਥੇ ਤੁਸੀਂ WhatsApp ਕਰ ਦਿਓ, ਫਿਰ ਆਪਾਂ ਸ਼ੇਅਰ ਕਰ ਦਾਂਗੇ ਆਪਣੇ ਸਰੋਤਿਆਂ ਦੇ ਨਾਲ, ਕਿਉਂਕਿ ਆਪਾਂ ਨਿਊਜ਼ ਵਗੈਰਾ ਤਾਂ ਮੈਂ ਸਾਰੀ ਸਰਚ ਕੀਤੀ, ਮੈਨੂੰ ਕਿਤੇ ਮਿਲੀ ਨਹੀਂ ਹੈ। ਹਾਂਜੀ, ਜੇ ਹਾਂਜੀ ਆਪਣੀ ਜਾਣਕਾਰੀ 'ਚ ਅਜੇ ਆਇਆ ਨਹੀਂ ਹੈ, ਸੋ ਜੇ ਜਾਣਕਾਰੀ 'ਚ ਹੈ ਤਾਂ ਜ਼ਰੂਰ ਦੱਸ ਦੇਣਾ ਜੇ ਆਪਾਂ ਫਿਰ ਸ਼ੇਅਰ ਕਰ ਦੇਵਾਂਗੇ ਜੀ। ਅਗਲੀ ਖਬਰ ਜਿਹੜੀ ਆ ਰਾਜਕਨਵੀਰ ਸਿੰਘ ਜੀ ਉਹ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਸਾਰੇ ਇੰਟਰਫੇਥ ਐਕਟਿਵਿਸਟ ਉਹਨਾਂ ਨੇ ਇਕੱਠੇ ਹੋ ਕੇ ਜਿਹੜਾ ਸੈਨ ਫਰਾਂਸਿਸਕੋ ਦਾ ਆਈਸ ਦਾ ਆਫਿਸ ਆ ਉਹਨੂੰ ਰੋਕਿਆ ਤੇ ਇਹਦੇ ਵਿੱਚ ਬਹੁਤ ਸਾਰੇ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਇਕੱਠੇ ਹੋਏ ਸੀ ਤੇ ਉਹਦੇ ਵਿੱਚ ਰੋਕਣ ਵਾਲਿਆਂ 'ਚ ਜਿੰਨੇ ਵੀ ਧਾਰਮਿਕ ਬੰਦੇ ਸੀਗੇ ਉਹਨਾਂ ਨੇ ਕਿਹਾ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੰਟਰਵਿਊ ਤੇ ਆਉਂਦੇ ਹੈਗੇ ਆ ਉਹਨਾਂ ਨੂੰ ਇੱਥੋਂ ਚੱਕ ਲਿਆ ਜਾਂਦਾ ਹੈਗਾ। ਜਿਹੜਾ ਸੈਨ ਫਰਾਂਸਿਸਕੋ ਦਾ ਫੈਡਰਲ ਇਮੀਗ੍ਰੇਸ਼ਨ ਆਫਿਸ ਹੈਗਾ, ਉਹਨਾਂ ਨੇ ਕਿਹਾ ਵੀ ਦੁਨੀਆ ਦਾ ਹਰ ਇੱਕ ਧਰਮ ਇਹ ਕਹਿੰਦਾ ਹੈ ਵੀ ਆਪਣੇ ਜਿਹੜੇ ਗੁਆਂਢੀ ਆ ਉਹਨਾਂ ਦੀ ਹੈਲਪ ਕਰੋ ਇੱਕ ਦੂਜੇ ਦੀ। ਸੋ 2 ਦਰਜਨ ਤੋਂ ਵੱਧ ਜਿਹੜੇ ਲੋਕ ਸੀ ਉਹ ਉੱਥੇ ਕੁਝ ਧਾਰਮਿਕ ਆਪਣੇ ਗਾ ਵੀ ਰਹੇ ਸੀਗੇ। ਬੜੇ ਉਹਨਾਂ ਨੇ ਬੈਨਰ ਵੀ ਫੜੇ ਹੋਏ ਸੀ, ਪੀਪਲ ਆਫ ਫੇਥ, ਲਵ ਓਵਰ ਕਰੂਅਲਟੀ, ਇਹ ਸਾਰੇ ਇਦਾਂ ਦੇ ਜਿਹੜੇ ਬੈਨਰਸ ਆ ਉਹਨਾਂ ਨੇ ਲਾਏ ਹੋਏ ਸੀ। ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਕਿਡਨੈਪਿੰਗ ਆ ਉਹ ਆਈਸ ਵਾਲੇ ਜਿਹੜੇ ਅਰੈਸਟ ਕਰਦੇ ਉਹਨਾਂ ਨੂੰ ਉਹ ਕਿਡਨੈਪਿੰਗ ਹੀ ਕਹਿ ਰਹੇ ਆ, ਕਹਿੰਦੇ ਵੀ ਉਹਦੇ ਅਗੇਂਸਟ ਹੈਗੇ ਆ ਤੇ ਅਸੀਂ ਕਾਲ ਕਰਦੇ ਆ ਵੀ ਡਿਗਨਿਟੀ ਤੇ ਰਿਸਪੈਕਟ ਸਾਰੇ ਲੋਕਾਂ ਦੇ ਲਈ। ਤੇ ਇਹ ਨਹੀਂ ਕਹਿੰਦੇ ਵੀ ਅਸੀਂ ਨਾ ਡਿਪੋਰਟ ਕਰੋ, ਪਰ ਡਿਊ ਪ੍ਰੋਸੈਸ ਕਰੋ, ਕੋਰਟ ਦੇ ਰਾਹੀਂ ਜੋ ਵੀ ਹੁੰਦਾ ਕੋਰਟ ਡਿਸਾਈਡ ਕਰਦੀ ਉਹਦੇ ਥਰੂ ਹੋਣਾ ਚਾਹੀਦਾ। ਲਮੇਈ ਚੈਨ ਇਹ ਮੈਂਬਰ ਆਫ ਇੰਟਰਫੇਥ ਮੂਵਮੈਂਟ ਜੋ ਹਿਊਮਨ ਇੰਟੈਗ੍ਰਿਟੀ ਦੇ ਹੈਗੇ ਆ। ਸੋ ਉਹ ਕਹਿੰਦੇ ਵੀ ਅਸੀਂ ਲਵ ਤੇ ਡਿਗਨਿਟੀ ਫॉर ਇਮੀਗ੍ਰੈਂਟਸ ਤੇ ਫॉर ਆਲ ਪੀਪਲ ਉਹਨਾਂ ਦੇ ਲਈ ਮੰਗ ਰਹੇ ਹੈਗੇ ਆ। ਫੇਥ ਲੀਡਰਸ ਨੇ ਕਿਹਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਨੇ ਉਹਨਾਂ ਨੂੰ ਆਰਡਰ ਵੀ ਕੀਤਾ ਵੀ ਇੱਥੋਂ ਚਲੇ ਜਾਓ, ਨਹੀਂ ਤਾਂ ਤੁਹਾਨੂੰ ਅਰੈਸਟ ਕੀਤਾ ਜਾਊਗਾ। ਤੇ ਉਹ ਕਹਿੰਦੇ ਵੀ ਅਸੀਂ ਬਾਰ-ਬਾਰ ਜਿਹੜਾ ਆ ਇਹ ਪ੍ਰੋਟੈਸਟ ਕਰਦੇ ਰਹਾਂਗੇ। ਤੇ ਕਾਫੀ ਧਰਮਾਂ ਦੇ ਲੋਕ ਉੱਥੇ ਇਕੱਠੇ ਹੋਏ ਸੀ, ਪਰ ਮੈਨੂੰ ਨਹੀਂ ਲੱਗਾ ਕੋਈ ਆਪਣਾ ਸਿੱਖ ਧਰਮ ਵੱਲੋਂ ਵੀ ਜਿਹੜਾ ਕੋਈ ਆਪਣਾ ਧਾਰਮਿਕ ਬੰਦਾ ਉੱਥੇ ਪਹੁੰਚਿਆ ਹੋਵੇ। ਸੋ ਇਦਾਂ ਦੀ ਜਗ੍ਹਾ ਤੇ ਪਹੁੰਚਣਾ ਚਾਹੀਦਾ, ਕਿਉਂਕਿ ਹੱਕ ਹਰ ਇੱਕ ਦਾ ਹੈਗਾ। ਇਹ ਕੋਈ ਇਦਾਂ ਨਹੀਂ ਫਰੀडम ਆਫ ਸਪੀਚ ਤੁਹਾਨੂੰ ਆਪਣਾ ਜਿਹੜਾ ਬਿਆਨ ਉਹ ਇੱਥੇ ਜਿਹੜੇ ਤੁਹਾਡੇ ਦਿਲ ਦੇ ਬੁਲਬੁਲੇ ਆ ਉਹ ਜ਼ਾਹਰ ਕਰਨ ਦਾ ਹਰ ਇੱਕ ਨੂੰ ਹੱਕ ਹੈਗਾ ਆ। ਸੋ ਜਦੋਂ ਆਪਾਂ ਜਾਂਦੇ ਨਹੀਂ ਹੈਗੇ ਫਿਰ ਬਾਕੀ ਦੇ ਜਦੋਂ ਧੱਕਾ ਹੁੰਦਾ ਫਿਰ ਕਹਿੰਦੇ ਦੇਖੋ ਜੀ ਹੁਣ ਸਾਡਾ ਕੋਈ ਸਾਥ ਨਹੀਂ ਦਿੰਦਾ ਹੈਗਾ। ਇਸੇ ਤਰ੍ਹਾਂ ਇੱਕ ਦੈਬਰਾ ਲੀ ਇੰਟਰਫੇਥ ਮੂਵਮੈਂਟ ਤੇ ਜਿਹੜੇ ਹਿਊਮਨ ਇੰਟੈਗ੍ਰਿਟੀ ਦੇ ਕੋ ਡਾਇਰੈਕਟਰ ਆ ਉਹਨਾਂ ਨੇ ਕਿਹਾ ਵੀ ਵਾਇਲੈਂਸ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਇਹ ਵੀ ਰੋਕਣੀ ਚਾਹੀਦੀ ਹੈਗੀ ਆ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ, ਉਹਨਾਂ ਦੇ ਨਾਲ ਵੀ ਪਿਆਰ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਆ। ਉਹਨਾਂ ਨੇ ਇਹ ਕਿਹਾ ਵੀ ਲੀ ਨੇ ਇਹ ਕਿਹਾ ਵੀ ਪਿਛਲੇ 6 ਮਹੀਨਿਆਂ 'ਚ ਸੈਨ ਫਰਾਂਸਿਸਕੋ ਕੋਰਟ ਜਿਹੜੀ ਇਮੀਗ੍ਰੇਸ਼ਨ ਦੀ ਕੋਰਟ ਆ ਉੱਥੋਂ 120 ਲੋਕਾਂ ਨੂੰ ਡਿਟੇਨ ਕੀਤਾ ਗਿਆ, ਕੋਰਟ ਦੇ ਵਿੱਚੋਂ ਡਿਟੇਨ ਕਰ ਲਿਆ ਗਿਆ। ਜਿਹੜੇ ਅਸਾਈਲਮ ਸੀਕਰ ਸੀ ਸਾਰੇ ਦੇ ਸਾਰੇ ਉਹ ਆਪਣੇ ਕੇਸ ਦੇ ਉੱਤੇ ਸੁਣਵਾਈ ਕਰਨ ਗਏ ਸੀ ਜਦੋਂ ਉਹਨਾਂ ਨੂੰ ਉੱਥੋਂ ਚੱਕ ਲਿਆ ਗਿਆ। ਡਿਪਾਰਟਮੈਂਟ ਆਫ ਜਸਟਿਸ ਨੇ 12 ਜਿਹੜੇ ਜੱਜ ਆ 21 ਦੇ ਵਿੱਚੋਂ ਸੈਨ ਫਰਾਂਸਿਸਕੋ ਕੋਰਟ ਦੇ ਫਾਇਰ ਕਰ ਦਿੱਤੇ ਹੈਗੇ ਆ। ਇਹ ਬੇ ਏਰੀਏ ਦੀ ਜਿਹੜੀ ਬਹੁਤ ਵੱਡੀ ਕੋਰਟ ਆ। ਸੋ 21 ਚੋਂ 12 ਜੱਜ ਵੀ ਜਿਹੜੇ ਫਾਇਰ ਕਰ ਦਿੱਤੇ ਗਏ ਹੈਗੇ ਆ। ਸੋ ਇਹਦੇ ਨਾਲ ਇਹ ਕਿ ਉਹ ਕਹਿੰਦੇ ਆ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਧੱਕਾ ਹੀ ਚੱਲ ਰਿਹਾ ਹੈਗਾ। ਸੋ ਇੱਥੋਂ ਤੁਹਾਨੂੰ ਸੋਚਣਾ ਚਾਹੀਦਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕੀ ਕਰ ਰਿਹਾ ਹੈਗਾ।
ਸੋ ਵੱਖ-ਵੱਖ ਧਾਰਮਿਕ ਲੀਡਰਸ ਨੇ ਜਿਹੜਾ ਆਪਣਾ ਗੁੱਸਾ ਆ ਉੱਥੇ ਜਿਹੜਾ ਜ਼ਾਹਰ ਕੀਤਾ ਹੈਗਾ 630 ਸੈਂਸਮ ਸਟਰੀਟ ਜਿਹੜੇ ਕਿ ਇਮੀਗ੍ਰੇਸ਼ਨ ਦਾ ਆਫਿਸ ਹੈਗਾ ਉਹਦੇ ਸਾਹਮਣੇ ਪ੍ਰੋਟੈਸਟ ਕਰ ਜੀ ਬ੍ਰੇਕਿੰਗ ਨਿਊਜ਼ ਆ ਰਹੀ ਹੈ। ਹਾਊਸ ਦੇ ਰਿਪਬਲਿਕਨਸ ਨੇ ਵਾਅਦਾ ਤੋੜ ਦਿੱਤਾ, ਕਹਿੰਦੇ ਵੀ ਅਸੀਂ ACA ਦੇ ਉੱਤੇ ਅਫੋਰਡੇਬਲ ਕੇਅਰ ਐਕਟ ਦੀ ਫੰਡਿੰਗ ਦੇ ਉੱਤੇ ਕੋਈ ਵੀ ਵੋਟ ਨਹੀਂ ਕਰਵਾਵਾਂਗੇ। ਇਹਦਾ ਮਤਲਬ ਆਉਂਦੀ 1 ਜਨਵਰੀ ਤੋਂ ਅਗਲੇ ਸਾਲ ਦੇ ਜਿਹੜੇ ਪ੍ਰੀਮੀਅਮਸ ਆ ਉਹ ਵਧਣੇ ਹੈਗੇ ਆ। ਸਪੀਕਰ ਮਾਈਕ ਜੌਨਸਨ ਤੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਪੂਰਾ ਹਫਤਾ ਗੱਲਬਾਤ ਕਰਦੇ ਰਹੇ ਪਰ ਕੋਈ ਸਮਝੌਤਾ ਨਹੀਂ ਬਣ ਸਕਿਆ ਵੀ ਫੰਡਸ ਐਕਸਟੈਂਡ ਕਿੱਦਾਂ ਕਰਨੇ ਆ ਜਾਂ ਕਿੰਨੇ ਕਰਨੇ ਆ, ਕਿਹਦੇ ਹੋਣੇ ਚਾਹੀਦੇ, ਕਿਵੇਂ ਹੋਣੇ ਚਾਹੀਦੇ ਆ। ਸੋ ਇੱਕ ਹਿਸਾਬ ਦੇ ਨਾਲ ਗਰੰਟੀ ਹੋ ਗਈ ਵੀ ਇਹ ਜਿਹੜੇ ਅਫੋਰਡੇਬਲ ਕੇਅਰ ਐਕਟ ਦੀ ਜਿਹੜੀ ਸਬਸਿਡੀ ਆ, ਫੈਡਰਲ ਸਬਸਿਡੀ ਆ, ਉਹ ਬੰਦ ਹੋਵੇਗੀ ਹਾਲ ਦੀ ਘੜੀ, ਜਿੰਨੀ ਦੇਰ ਤੱਕ ਕਿ ਕੋਈ ਦੁਬਾਰਾ ਆਪਸ ਦੇ ਵਿੱਚ ਸਮਝੌਤਾ ਨਹੀਂ ਕਰ ਲੈਂਦੇ। ਸੋ ਹਰ ਇੱਕ ਦੀ ਹੈਲਥ ਇੰਸ਼ੋਰੈਂਸ ਦੇ ਉੱਤੇ ਅਸਰ ਪੈਣ ਜਾ ਰਿਹਾ ਆ। ਸ਼ਟਡਾਊਨ ਖਿਲਾਉਣ ਦੇ ਲਈ ਰਿਪਬਲਿਕਨਸ ਨੇ ਵਾਅਦਾ ਕੀਤਾ ਸੀਗਾ ਉਹਨਾਂ ਡੈਮੋਕ੍ਰੇਟਾਂ ਦੇ ਨਾਲ ਵੀ ਅਸੀਂ ਇਸ ਦੇ ਉੱਤੇ ਵੋਟਿੰਗ ਜਿਹੜੀ ਉਹ ਕਰਾਵਾਂਗੇ, ਇਸ ਦਾ ਕੋਈ ਨਤੀਜਾ ਜਿਹੜਾ ਉਹ ਕੱਢਾਂਗੇ, ਫੰਡਿੰਗ ਨੂੰ ਐਕਸਟੈਂਡ ਕਰਾਂਗੇ ਜਾਂ ਕੁਛ ਨਾ ਕੁਛ ਕਰਾਂਗੇ। ਸੈਨੇਟ ਦੇ ਵਿੱਚ ਜਿਹੜੇ 2 ਬਿੱਲ ਲਿਆਂਦੇ ਗਏ ਸੀ, ਇੱਕ ਡੈਮੋਕ੍ਰੇਟਾਂ ਵੱਲੋਂ ਇੱਕ ਰਿਪਬਲਿਕਨਸ ਦੇ ਵੱਲੋਂ, ਉਹ ਦੋਨੋਂ ਦੇ ਦੋਨੋਂ ਫੇਲ ਹੋ ਗਏ ਤੇ ਅੱਜ ਹੁਣ ਹਾਊਸ ਦੇ ਸਪੀਕਰ ਮਾਈਕ ਜੌਨਸਨ ਨੇ ਕਹਿ ਦਿੱਤਾ ਵੀ ਇਸ ਸਾਲ ਦੇ ਵਿੱਚ ਉਹ ਹੁਣ ਕੋਈ ਵੀ ਵੋਟ ਇਹਨਾਂ ਸਬਸਿਡੀਜ਼ ਨੂੰ ਐਕਸਟੈਂਡ ਕਰਨ ਦੇ ਲਈ ਨਹੀਂ ਕਰਵਾਉਣਗੇ। ਇਫੈਕਟਿਵਲੀ ਗਰੰਟੀ ਹੋ ਗਈ ਵੀ ਇਹ ਜਿਹੜੇ ਅਫੋਰਡੇਬਲ ਕੇਅਰ ਐਕਟ ਦੀਆਂ ਜਿਹੜੀਆਂ ਸਬਸਿਡੀਜ਼ ਆ ਉਹ ਇਸ ਸਾਲ ਦੇ ਅਖੀਰ ਦੇ ਵਿੱਚ ਐਕਸਪਾਇਰ ਹੋ ਜਾਣਗੀਆਂ। ਸੋ ਆਉਂਦੇ ਸਾਲ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਅਸਰ ਪਊਗਾ। ਸੋ ਹੁਣ ਇੰਸ਼ੋਰੈਂਸ ਦੇ ਪੱਖ ਤੋਂ ਹਰਜੋਤ ਸਿੰਘ ਜੀ ਕੀ ਲੋਕਾਂ ਦੇ ਲਈ ਕੀ ਸੁਝਾਅ ਆ, ਕੀ ਤੁਸੀਂ ਕਹਿਣਾ ਚਾਹੁੰਦੇ ਇਸ ਚੀਜ਼ ਦੇ ਸੋ ਬਾਰੇ? ਇਹਦੇ ਵਿੱਚ ਇਹੀ ਹੋਣਾ ਆ ਵੀ ਬਹੁਤ ਜ਼ਿਆਦਾ ਜਿਹੜੇ ਲੋਕਾਂ ਦੇ ਰੇਟ ਆ ਵੱਧ ਜਾਣੇ ਜੇ ਸਬਸਿਡੀਆਂ ਖਤਮ ਹੋ ਗਈਆਂ ਫਿਰ ਤਾਂ ਬਹੁਤ ਜੋ ਕੋਈ 20 40 50 ਡਾਲਰ ਦਿੰਦਾ ਸੀ ਉਹਨਾਂ ਦਾ ਪ੍ਰੀਮੀਅਮ ਹਜ਼ਾਰ ਡਾਲਰ ਵੀ ਆ ਸਕਦਾ ਹੈਗਾ ਡਿਪੈਂਡਿੰਗ ਅਪਨ ਏਜ, ਫੈਮਿਲੀ ਸਾਈਜ਼, ਸਾਰਾ ਕੁਝ। ਸੋ 1-2 ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਆ। ਸੋ ਜ਼ਰੂਰ ਆਪਣੇ ਇੰਸ਼ੋਰੈਂਸ ਬ੍ਰੋਕਰ ਨੂੰ ਕਾਲ ਕਰਕੇ ਜਿਹੜੇ ਰਿਨਿਊਲ ਆ ਉਹਦੇ ਬਾਰੇ ਜਾਣਕਾਰੀ ਲੈ ਲਿਓ ਤੇ ਜੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰਨਾ ਹੋਇਆ ਤੇ 408 272 2500 ਤੇ ਕਾਲ ਕਰ ਲਿਓ 4082722500 ਜੀ ਸੋ ਕਾਫੀ ਜ਼ਿਆਦਾ ਅਸਰ ਜਿਹੜਾ ਇਸ ਦੇ ਵਿੱਚ ਹੁਣ ਪੈਣ ਜਾ ਰਿਹਾ ਹੈਗਾ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਸਤਿ ਸ੍ਰੀ ਅਕਾਲ ਜੀ।